ਉਸੇ ਹੀ ਮਹੱਲੇ ਦਾ ਇੱਕ 16 ਸਾਲ ਦਾ ਮੁੰਡਾ ਜਿਹੜਾ ਕਿ ਇਸ ਨੂੰ ਚੇਜ਼ ਕਰ ਰਿਹਾ ਸੀ ਔਰ ਉਹਨੂੰ ਆਪਣੇ ਨਾਲ ਵਿਆਹ ਕਰਾਉਣ ਲਈ ਕਹਿ ਰਿਹਾ ਸੀ, ਉਹਨੇ ਉਹਨੂੰ ਘਾ ਨਹੀਂ ਪਾਇਆ ਔਰ ਇਵੈਂਚੁਅਲੀ ਕੁਛ ਅਰਸਾ ਪਹਿਲਾਂ ਉਸ ਮੁੰਡੇ ਨੇ ਜਾ ਕੇ ਜਿਹੜਾ ਉਹ ਰੇਲ ਗੱਡੀ ਦੇ ਅੱਗੇ ਗੱਡੀ ਦੇ ਥੱਲੇ ਸਿਰ ਦੇ ਕੇ ਉਹ ਮਰ ਗਿਆ। ਉਸ ਨੂੰ ਬਾਜ਼ਾਰਾਂ ਦੇ ਵਿੱਚ ਜਿਹੜਾ ਗਲੀਆਂ ਦੇ ਵਿੱਚ ਧੋਇਆ ਜਾ ਰਿਹਾ, ਉਹਦੇ ਗਲ 'ਚ ਜੁੱਤੀਆਂ ਦਾ ਹਾਰ ਪਾਇਆ ਹੋਇਆ, ਉਹਦਾ ਸਿਰ ਬਿਲਕੁਲ ਮੁੰਨਿਆ ਹੋਇਆ ਔਰ ਸਾਰੇ ਉਸ ਨੂੰ ਮਾਰ ਰਹੇ ਨੇ, ਕੁੱਟ ਰਹੇ ਨੇ। ਉਹਨਾਂ ਨੇ ਵਾਲਾਂ ਨੂੰ ਕਿਉਂ ਹੱਥ ਪਾਇਆ? ਕਿਉਂਕਿ ਉਹ ਸਮਝਦੇ ਸੀ ਵੀ ਸਿੱਖ ਦੇ ਲਈ ਮਰਨ ਤੋਂ ਵੀ ਬਦਤਰ ਉਸ ਦੇ ਕੇਸਾਂ ਦਾ ਅਪਮਾਨ ਹੁੰਦਾ ਹੈ। ਬਾਹਰ ਗਲੀ ਦੇ ਵਿੱਚ ਵੀ ਉਹਦੀ ਪੂਰੀ ਮਾਰ ਕੁਟਾਈ ਕੀਤੀ ਔਰ ਉਸ ਦਾ ਉਵੇਂ ਹੀ ਉਹਦੇ ਸਾਰਾ ਸਿਰ ਮੁੰਨ ਕੇ ਉਸ ਦਾ ਮੂੰਹ ਕਾਲਾ ਕਰਕੇ ਉਹਦੇ ਕੱਪੜੇ ਪਾੜ ਕੇ ਉਹਨੂੰ ਗਲੀ ਉਹਦੇ ਵਿੱਚ ਪੂਰਾ ਫਿਰਾਇਆ। ਉਸ ਦੇ ਵਿੱਚ ਜਿਵੇਂ ਨਵੰਬਰ 84 ਦੇ ਵਿੱਚ ਜਦੋਂ ਧੂ ਕੇ ਟੈਕਸੀਆਂ 'ਚੋਂ, ਸਕੂਟਰਾਂ 'ਚੋਂ, ਦੁਕਾਨਾਂ 'ਚੋਂ, ਘਰਾਂ 'ਚੋਂ ਸਿੱਖਾਂ ਨੂੰ ਜਿਉਂਦੇ ਸਾੜਿਆ ਜਾਂਦਾ ਸੀ, ਉਹਨਾਂ ਦੇ ਗਲ ਦੇ ਦੁਆਲੇ ਟਾਇਰ ਪਾਏ ਜਾਂਦੇ ਸੀ, ਤੇ ਉਹੀ ਭੀੜਾਂ ਤਾੜੀਆਂ ਮਾਰਦੀਆਂ ਕਹਿੰਦੇ ਸੀ ਕਿ ਸਿੱਖ ਭੰਗੜਾ ਡਾਲ ਰਹੇ। ਇਸ ਸਿੱਖ ਬੱਚੀ ਦੇ ਨਾਲ ਜੋ ਸਲੂਕ ਕੀਤਾ ਗਿਆ, ਮਹੱਲੇ 'ਚੋਂ ਤਾੜੀਆਂ ਮਾਰ ਰਹੇ ਨੇ, ਥਾਲੀਆਂ ਵਜਾ ਰਹੇ ਨੇ ਔਰ ਕਿਉਂਕਿ ਉਹਦੀ ਵੀਡੀਓ ਸਾਹਮਣੇ ਆ, ਇੱਕ ਦੋ ਜਿਹੜੇ ਨੇ ਉਹ 500 ਰੁਪਏ ਦੇ ਨੋਟ ਜਿਹੜੇ ਨੇ ਉਹ ਸਿਰ ਤੋਂ ਵਾਰ ਰਹੇ ਨੇ। ਉਹਨਾਂ ਨੇ ਲਿਜਾ ਕੇ ਉਹਨੂੰ ਅੰਦਰ ਬੰਦ ਕਰ ਦਿੱਤਾ ਔਰ ਫਿਰ ਘਰ ਦੇ ਔਰ ਦੂਜੇ ਕ੍ਰਿਮੀਨਲ ਜਿਹੜੇ ਨੇ ਉਹਨਾਂ ਨੇ ਉਹਦੇ ਨਾਲ ਰੇਪ ਕੀਤਾ, ਉਸ ਨੂੰ ਹੋਰ ਜਿਹੜੀ ਹੈ ਉਹ ਜ਼ਲਾਲਤ ਦਿੱਤੀ। ਲੈਫਟਿਸਟ, ਫੈਮਿਨਿਸਟ ਔਰ ਆਪਣੇ ਆਪ ਨੂੰ ਲਿਬਰਲ ਕਹਿਣ ਵਾਲੇ ਨੇ ਉਹ ਇਹਨੂੰ ਟਵਿਸਟ ਹੀ ਹੋਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਕੋਈ ਸ਼ੰਟੀ ਨਾਂ ਦਾ ਬੰਦਾ ਜਿਹਨੂੰ ਪਦਮ ਸ਼੍ਰੀ ਦਿੱਤਾ ਗਿਆ, ਜੀ ਉਹਨੇ ਕੋਵਿਡ-19 ਦੇ ਦੌਰਾਨ ਕੀਤਾ, ਉਹ ਇੱਥੋਂ ਤੱਕ, ਕਿਉਂਕਿ ਉਹ ਬੀਜੇਪੀ ਦੇ ਨਾਲ ਪਹਿਲਾਂ ਬਣਿਆ ਸੀ, ਉਹਨਾਂ ਦਾ ਕਾਉਂਸਲਰ ਵੀ, ਉਹ ਇਸ ਹੱਦ ਤੱਕ ਹਿੰਦੂ ਤਵੀਆਂ ਨੂੰ ਡਿਫੈਂਡ ਕਰਨ ਲਈ ਜਾ ਰਹੇ ਨੇ ਕਿ ਉਹ ਇਸ ਤੋਂ ਹੀ ਇਨਕਾਰੀ ਕਰ ਰਹੇ ਨੇ, ਨਹੀਂ ਉਹ ਤਾਂ ਸਾਂਸੀ ਕਬੀਲੇ ਦੇ ਲੋਕ ਨੇ, ਸਿੱਖ ਨਹੀਂ ਨੇ। ਰਾਹੁਲ ਗਾਂਧੀ ਨੇ ਕਿਹਾ ਕਿ ਜੀ ਪ੍ਰੋਬਲਮ ਇਹ ਹੈ ਭਾਰਤ ਦੇ ਵਿੱਚ ਕਿ ਇੱਥੇ ਮੈਜੋਰਟੀ ਮਰਦ ਜਿਹੜੇ ਨੇ ਉਹ ਔਰਤ ਨੂੰ ਹਿਊਮਨ ਬੀਇੰਗ ਹੀ ਨਹੀਂ ਸਮਝਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब वर्ष महा ਤੁਹਾਡੀ ਹੋਸਟ ਨੀਰਮ ਕੋਟ ਮੈਂ ਚਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਰਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 31 जनवरी 2022 19 माघ नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਗਲਫ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਬਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ, ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਔਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂ ਦੇ ਹਵਾਲੇ ਨਾਲ। ਔਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਬ੍ਰੈਂਟਵਰਡ ਕੈਲੀਫੋਰਨੀਆ ਤੋਂ ਸਰਦਾਰ ਮਨਦੀਪ ਸਿੰਘ ਜੀ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਪੰਥਕ ਅਦਾਰਿਆਂ ਦੀ ਸਪੋਰਟ ਕਰਨਾ ਸਾਡਾ ਮੁੱਢਲਾ ਫਰਜ਼ ਹੈ ਔਰ ਗੁਰੂ ਸਾਹਿਬ ਨੇ ਸਾਨੂੰ ਦਸਵੰਧ ਕੱਢਣ ਦਾ ਹੁਕਮ ਕੀਤਾ ਹੈ। ਸੋ ਦਸਵੰਧ ਮਹਿਜ ਪੈਸਾ ਦਾ ਨਾ ਹੀ ਨਹੀਂ ਸਗੋਂ ਸਮੇਂ ਦਾ ਵੀ ਹੈ। ਸੋ ਜੇ ਅਸੀਂ ਨਿੱਜੀ ਤੌਰ ਤੇ ਪੰਥਕ ਅਦਾਰਿਆਂ ਦੀ ਮਦਦ ਨਹੀਂ ਕਰਾਂਗੇ ਤਾਂ ਜੋ ਸਾਡਾ ਹਸ਼ਰ ਹੋ ਰਿਹਾ ਹੈ ਉਸ ਲਈ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ। ਸੋ ਪੰਥ ਖਿਲਾਫ ਬਣੇ ਹੋਏ ਜਿਹੜੇ ਮਾਹੌਲ ਨੂੰ
ਕਾਊਂਟਰ ਕਰਨ ਲਈ ਟੀਵੀ 84 ਜਿਹੜੇ ਅਦਾਰਿਆਂ ਨੂੰ ਮਜ਼ਬੂਤ ਕਰੀਏ ਅਤੇ ਲਗਾਤਾਰ ਆਪਣਾ ਦਸਵੰਧ ਕੱਢੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਨਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਦਿੱਲੀ ਵਿੱਚ ਵਾਪਰੀ ਜਿਹੜੀ ਘਟਨਾ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਦਿੱਲੀ ਦੀਆਂ ਜਿਹੜੀਆਂ ਗਲੀਆਂ ਦੇ ਵਿੱਚ ਬੇਪਤ ਕੀਤੀ ਗਈ ਇੱਕ ਸਿੱਖ ਬੱਚੀ ਦੇ ਹਸ਼ਰ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਹੋਲਨਾਕ ਯਾਦ ਮੁੜ ਤਾਜ਼ਾ ਕਰਵਾ ਦਿੱਤੀ ਹੈ। ਸੋ ਅਫਸੋਸ ਇਸ ਗੱਲ ਦਾ ਹੈ ਕਿ ਜਿਵੇਂ ਉਦੋਂ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਗੁਲਾਮੀ ਦਾ ਮਤਲਬ ਸਮਝਣ ਤੋਂ ਇਨਕਾਰੀ ਸੀ, ਸੋ ਠੀਕ ਉਸੇ ਤਰ੍ਹਾਂ ਇਸ ਘਟਨਾ ਨੂੰ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਸੋ ਬਹੁ ਗਿਣਤੀ ਹਿੰਦੂਆਂ ਦਾ ਜੋ ਵਰਤਾਰਾ ਉਦੋਂ ਸੀ ਉਹੀ ਹੁਣ ਹੀ ਵਰਤਾਰਾ ਦੇਖਣ ਨੂੰ ਮਿਲ ਰਿਹਾ। ਸੋ ਆਪਣੇ ਆਪ ਨੂੰ ਬਿਲਕੁਲ ਦੱਸਣ ਵਾਲੇ, ਜਿਹੜੇ ਲਿਬਰਲ ਦੱਸਣ ਵਾਲੇ ਜਾਂ ਔਰਤਾਂ ਦੇ ਹੱਕਾਂ ਦੀ ਮੁਦਈ ਔਰਤਾਂ ਨੇ ਵੀ ਜਿਹੜੀ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ। ਸੋ ਜਾਂ ਉਹਨਾਂ ਵੱਲੋਂ ਇਸ ਘਟਨਾ ਨੂੰ ਇੱਕ ਆਮ ਜਿਹੜੀ ਹੈ ਆਧਾਰ ਜਿਹੜੀ ਘਟਨਾ ਬਣਾ ਕੇ ਦਾ ਪੇਸ਼ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਮਨਦੀਪ ਸਿੰਘ ਜਿਹੜੇ ਬ੍ਰੈਂਟਫੋਰਡ ਕੈਲੀਫੋਰਨੀਆ ਤੋਂ ਨੇ, ਔਰ ਉਹਨਾਂ ਦੇ ਭਰਾਤਾ ਜਿਨ੍ਹਾਂ ਨੂੰ ਪਿਆਰ ਦੇ ਨਾਲ ਸਨੀ ਮਨੀ ਇਹਨਾਂ ਦੇ ਨਿਕਨੇਮ ਨੇ। ਔਰ ਇਹ ਦੋਵੇਂ ਵੀਰ ਲੰਬਾ ਵਕਤ ਕਲਾਮਾਜ਼ੂ ਮਿਸ਼ੀਗਨ ਰਹੇ ਔਰ ਸਾਡੇ ਨਾਲ ਵੀ ਮੁਲਾਕਾਤ ਹੁੰਦੀ ਰਹੀ ਜਦੋਂ ਵੀ ਅਸੀਂ ਮਿਸ਼ੀਗਨ ਗਏ। ਵੀਰ ਗੁਰਦੇਵ ਸਿੰਘ ਜਿਹੜੇ ਬੜੀ ਸਟਰੋਂਗਲੀ ਜਿੱਥੇ ਟੀਵੀ 84 ਦੇ ਨਾਲ ਜੁੜੇ ਹੋਏ ਨੇ, ਉੱਥੇ ਲੋਕਲ ਸਿੱਖ ਕਮਿਊਨਿਟੀ ਦੇ ਵਿੱਚ ਵੀ ਜਿਹੜਾ ਵੀ ਕੋਈ ਕਦੇ ਆਉਂਦਾ ਹੈ ਉਸ ਦੇ ਲਈ ਮਦਦਗਾਰ ਹੁੰਦੇ ਨੇ। ਆਊਟ ਆਫ ਦਾ ਵੇ ਜਾ ਕੇ ਪੂਰਾ ਉਹਨਾਂ ਨੇ ਹਮੇਸ਼ਾ ਹੀ ਹਰ ਇੱਕ ਨੂੰ ਸਪੋਰਟ ਕੀਤਾ। ਸੋ ਹਰਮਨ ਪਿਆਰੇ ਨੇ। ਤੇ ਇਹ ਵੀ ਇੱਕ ਵੱਡਾ ਰੀਜ਼ਨ ਹੈ ਕਿ ਜਿਹੜਾ ਵੀ ਫਿਰ ਕਲਾਮਾਜ਼ੂ ਤੋਂ ਜਿਹੜਾ ਹੈ ਉਹ ਖੱਬੇ ਸੱਜੇ ਵੀ ਜਾਂਦਾ ਹੈ, ਉੱਥੋਂ ਪ੍ਰੋਗਰੈਸ ਕਰਦੇ ਨੇ। ਕਈਆਂ ਦੀ ਉਹ ਸਟੇਜ ਹੁੰਦੀ ਹੈ ਲਾਂਚਿੰਗ ਪੈਡ, ਉਹ ਕਦੇ ਵੀ ਉਸ ਬੌਂਡ ਨੂੰ ਨਹੀਂ ਭੁੱਲਦੇ। ਔਰ ਵੀਰ ਗੁਰਦੇਵ ਸਿੰਘ ਜਦੋਂ ਨਵੰਬਰ ਦੇ ਮਹੀਨੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਆਪਣੀ ਸਿੰਘਣੀ ਸਾਹਿਬਾ ਦੇ ਨਾਲ ਕੈਲੀਫੋਰਨੀਆ ਗਏ, ਸੋ ਇਹਨਾਂ ਵੀਰਾਂ ਨੂੰ ਮਿਲੇ। ਇਹ ਪਹਿਲਾਂ ਵੀ ਸਾਡੇ ਸਪੋਰਟਰ ਨੇ ਔਰ ਇਹਨਾਂ ਨੇ ਰੈਗੂਲਰਲੀ ਹੁਣ ਆਪਣੀ ਕਮਿਟਮੈਂਟ ਦਿੱਤੀ ਹੈ। ਔਰ ਇਹ ਪੜ੍ਹੇ ਲਿਖੇ ਵੀਰ ਨੇ, ਪੰਥ ਨੂੰ ਪਿਆਰ ਕਰਦੇ ਨੇ ਔਰ ਇਹ ਸਮਝਦੇ ਨੇ ਕਿ ਅੱਜ ਦੇ ਵਕਤ ਦੇ ਵਿੱਚ ਮੀਡੀਆ ਦੀ ਕੀ ਅਹਿਮੀਅਤ ਹੈ। ਅਸੀਂ ਰੋਜ਼ਾਨਾ ਇਸ ਸੈਗਮੈਂਟ 'ਚ ਸਪਾਂਸਰ ਕਰਨ ਵਾਲਿਆਂ ਦੀ ਜਿਹੜੀ ਹੈ ਤਾਰੀਫ ਕਰਦੇ ਹਾਂ ਜਾਂ ਉਹਨਾਂ ਨੂੰ ਇੰਟਰੋਡਿਊਸ ਕਰਦੇ ਹਾਂ। ਮੀਡੀਆ ਦੀ ਗੱਲ ਇਸ ਲਈ ਬਾਰ-ਬਾਰ ਕਰਦੇ ਹਾਂ ਕਿ ਜਿਹੜੀ ਚੀਜ਼ ਸਭ ਤੋਂ ਜ਼ਰੂਰੀ ਹੁੰਦੀ ਹੈ ਬਹੁਤ ਵਾਰ ਉਹੀ ਭੁੱਲੀ ਹੁੰਦੀ ਹੈ। ਔਰ ਜਦੋਂ ਈਵਨ ਰੱਬ ਦੇ ਸਿਮਰਨ ਦੇ ਹਵਾਲੇ ਨਾਲ ਵੀ ਕਿਹਾ ਜਾਂਦਾ ਜਾਂ ਯਾਦ ਰੱਖਣ ਦੇ ਹਵਾਲੇ ਨਾਲ ਹੀ ਕਿਹਾ ਜਾਂਦਾ, ਕਈ ਵਾਰ ਕਈ ਕਹਿਣਗੇ ਕਿ ਜੀ ਵਾਹਿਗੁਰੂ ਵਾਹਿਗੁਰੂ ਕਹਿਣ ਜਾਂ ਅੱਲਾ ਅੱਲਾ ਕਹਿਣ ਜਾਂ ਰਾਮ ਰਾਮ ਕਹਿਣ ਨਾਲ ਬਾਰ-ਬਾਰ ਕੀ ਹੈ, ਇਹ ਕਹਿਣ ਦੀ ਕੀ ਲੋੜ ਹੈ? ਪਤਾ ਹੀ ਹੈ ਉਹ ਹੈ, ਲੇਕਿਨ ਹਕੀਕਤ ਇਹ ਹੈ ਕਿ ਤੁਸੀਂ ਉਸ ਚੀਜ਼ ਨੂੰ ਹੀ ਰਿਮਾਈਂਡ ਕਰਵਾਉਂਦੇ ਹੋ ਜਿਹਦੇ ਭੁੱਲਣ ਦਾ ਡਰ ਹੁੰਦਾ ਹੈ। ਕਿਉਂਕਿ ਆਲਾ ਦੁਆਲਾ ਇਸ ਕਿਸਮ ਦਾ ਜਦੋਂ ਜਿਹਦੇ 'ਚ ਮਾਇਆ ਦਾ ਪਸਾਰ ਹੈ, ਸ਼ੈਤਾਨ ਦਾ ਜਿਹੜਾ ਹੈ ਉਹ ਆਪਣਾ ਖੇਡ ਹੈ, ਤਾਂ ਉੱਥੇ ਤੁਸੀਂ ਫਿਰ ਰੱਬ ਰੱਬ ਜਾਂ ਅੱਲਾ ਅੱਲਾ ਜਾਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਣੇ ਆਪ ਨੂੰ ਜਿਹੜਾ ਉਹ ਯਾਦ ਦਹਾਨੀ ਕਰਵਾਉਂਦੇ ਹੋ ਕਿ ਇਹ ਜਿਹੜਾ ਪਸਾਰ ਹੈ ਤੁਸੀਂ ਇਹਦੇ 'ਚ ਨਹੀਂ ਫਸਣਾ, ਤੁਸੀਂ ਉਸ ਪਾਸੇ ਜਾਣਾ। ਸੋ ਕਿਉਂਕਿ ਇੰਨੀਆਂ ਘਟਨਾਵਾਂ 24 ਘੰਟੇ ਦੇ ਵਿੱਚ ਰੋਜ਼ਾਨਾ ਵਾਪਰਦੀਆਂ ਨੇ। ਕੋਈ ਦਿਨ ਐਸਾ ਨਹੀਂ ਹੋਇਆ ਦੁਨੀਆ 'ਚ ਕਿ ਟੀਵੀ ਵਾਲਿਆਂ ਕੋਲ ਕੋਈ ਸੁਣਾਉਣ ਨੂੰ ਨਾ ਹੋਏ, ਰੇਡੀਓ 'ਤੇ ਕੋਈ ਪ੍ਰੋਗਰਾਮ ਨਾ ਹੋਏ ਜੀ ਅੱਜ ਤਾਂ ਹੈ ਹੀ ਨਹੀਂ ਕੰਟੈਂਟ, ਜਾਂ ਕੋਈ ਪ੍ਰੈਸ ਜਾਂ ਕੋਈ ਪੇਪਰ ਦੁਨੀਆ 'ਚ ਛਪਣ ਵਾਲਾ ਜਦੋਂ ਦੀ ਵੀ ਕਾਢ ਹੋਈ ਹੈ ਕਿ ਵੀ ਉਹ ਖਾਲੀ ਗਿਆ ਹੋਏ ਵੀ ਅੱਜ ਤਾਂ ਖਬਰ ਹੀ ਕੋਈ ਨਹੀਂ ਹੈ। ਸੋ ਇੰਨਾ ਕੁਛ ਤੇਜ਼ੀ ਨਾਲ ਵਾਪਰਦਾ ਔਰ ਇਹ ਵੀ ਇੱਕ ਇਨਸਾਨੀ ਦਿਮਾਗ ਦੀ ਫਿਤਰਤ ਹੈ ਕਿ ਜਦੋਂ ਕੋਈ ਤਾਜ਼ਾ ਵਾਪਰਦਾ ਹੈ ਤਾਂ ਦੂਸਰੀ ਬੈਕ 'ਤੇ ਚਲੀ ਜਾਂਦੀ ਹੈ, ਤੀਸਰੇ ਦਿਨ ਤੱਕ ਪਹੁੰਚਦੇ ਆ ਉਹ ਭੁੱਲ ਜਾਂਦੀ ਹੈ ਔਰ ਨਵੀਆਂ ਚੀਜ਼ਾਂ ਦੇ ਵਿੱਚ ਰੁਝਾਨ ਹੁੰਦਾ। ਇਹੀ ਕਾਰਨ ਹੈ ਕਿ ਬਹੁਤ ਵਾਰ ਜਿਹੜੇ ਚਲਾਕ ਹਾਕਮ ਹੁੰਦੇ ਨੇ, ਜਿਵੇਂ ਅਸੀਂ ਉੱਥੋਂ ਦੇ ਜੇ ਸਿਸਟਮ 'ਚ ਦੇਖੀਏ ਭਾਰਤ ਦੇ, ਕਿ ਜਦੋਂ ਉਹਨਾਂ ਨੇ ਵੋਟਾਂ ਲੈਣ ਆਉਣਾ ਹੈ, ਚੋਣਾਂ ਦਾ ਸੀਜ਼ਨ ਹੁੰਦਾ, ਉਸ ਤੋਂ ਪਹਿਲਾਂ ਜਿਹੜੀ ਹਕੂਮਤ ਹੈ 6 ਮਹੀਨੇ ਪਹਿਲਾਂ ਉਹ ਬੜੇ ਜਿਹਨੂੰ ਫ੍ਰੀ ਬੀਜ਼ ਕਹਿੰਦੇ ਨੇ, ਜੋ ਕੁਛ ਪੰਜਾਬ ਚੱਲ ਰਿਹਾ ਅਨਾਊਂਸਮੈਂਟਾਂ ਹੋਣਗੀਆਂ, ਇੱਧਰ ਉੱਧਰ ਮੁਲਾਜ਼ਮਾਂ ਦੀਆਂ ਵੀ ਤਨਖਾਹ ਵਧਾ ਦਿੱਤੀਆਂ ਜਾਂਦੀਆਂ, ਕੋਈ ਕਮਿਸ਼ਨ ਦੀ ਰਿਪੋਰਟ
ਜਿਹੜੀ ਪੇ ਕਮਿਸ਼ਨ ਦੀ ਪਹਿਲਾਂ ਆਈ ਹੁੰਦੀ ਹੈ ਉਹਨੂੰ ਲਾਗੂ ਹੀ ਨਹੀਂ ਕੀਤਾ ਹੁੰਦਾ ਜੀ ਤੇ ਉਹ ਉਹਦੇ ਨੇੜੇ ਉਹਨਾਂ ਨੂੰ ਵੀ ਇਹ ਪਤਾ ਹੁੰਦਾ ਵੀ ਲੋਕਾਂ ਨੇ ਅਲਟੀਮੇਟਲੀ ਜੋ ਤਾਜ਼ਾ ਉਹਨਾਂ ਨੂੰ ਰਾਹਤ ਦਿੱਤੀ ਹੈ ਉਹੀ ਇੱਕ ਜਿਹੜੀ ਹੈ ਉਹ ਚੇਂਜਿੰਗ ਫੈਕਟਰ ਹੋਏਗਾ ਉਹਨਾਂ ਦੀ ਫੇਵਰ ਦੇ ਵਿੱਚ। ਬਟ ਵਾਂਸ ਉਹਨਾਂ ਦੇ ਕੋਲ ਪਾਵਰ ਆਉਂਦੀ ਹੈ ਜਾਂ ਦੂਜੇ ਤੁਸੀਂ ਦੇਖੋਗੇ ਕਿ ਉਹ 4-4.5 ਸਾਲ ਗਾਇਬ ਹੁੰਦੇ ਨੇ, ਨਾ ਕੋਈ MLA MP ਆਪਣੇ ਹਲਕੇ 'ਚ ਰੱਜ ਕੇ ਲੁੱਟਦੇ ਨੇ, ਲੋਕ ਗਾਲਾਂ ਵੀ ਕੱਢ ਰਹੇ ਹੁੰਦੇ ਨੇ, ਪਰ ਨੇੜੇ ਜੇ ਆ ਕੇ ਜਦੋਂ ਉਹ ਡਰਾਮੇਬਾਜ਼ੀ ਕਰਦੇ ਨੇ ਫਿਰ ਉਸੇ ਵਹਿਣ ਦੇ ਵਿੱਚ ਵਹਿ ਜਾਂਦੇ ਨੇ। ਜਿਵੇਂ ਅੱਜ ਪੰਜਾਬ ਦੇ ਬਹੁਤ ਸਾਰੇ ਲੋਕ ਆਮ ਕਰਕੇ ਸਿੱਖ ਖਾਸ ਕਰਕੇ ਲਾਲਾ ਕੇਜਰੀਵਾਲ ਉਸ ਦਾ ਜੋ ਝੂਠ ਫਰਾਡ ਇਹ ਜਾਣਦਿਆਂ ਹੋਇਆਂ ਵੀ ਕਿ ਵੀ ਕਿਸੇ ਇਸ਼ੂ ਦੇ ਉੱਤੇ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਏ ਉਹ ਹਰਿਆਣੇ ਦੇ ਸਟੈਂਡ ਦੇ ਨਾਲ ਖੜਾ ਹੈ। ਔਰ ਇਹ ਘਟਨਾ ਸੁਖਪਾਲ ਖਹਿਰਾ ਨੇ ਆਪਣੀ ਜਿਹੜੀ ਉਹਨਾਂ ਨੇ ਪਬਲਿਕ ਐਡਰੈਸ ਕੀਤਾ ਉਹਦੇ 'ਚ ਉਹਨਾਂ ਨੇ ਕਿਹਾ ਜੀ ਮੈਂ ਇਹਦਾ ਵਿਟਨੈਸ ਹੈ। ਉਹਨਾਂ ਨੇ ਹੋਰ ਵੀ ਦੋ ਦੇ ਨਾਂ ਲਏ ਕਿ ਜਦੋਂ ਸਾਡੀ ਪਾਰਟੀ ਜਿੱਤੀ ਔਰ HS ਫੂਲਕਾ ਜਿਨ੍ਹਾਂ ਨੂੰ ਆਪੋਜੀਸ਼ਨ ਦਾ ਜਾਂ ਆਮ ਆਦਮੀ ਪਾਰਟੀ ਦਾ ਲੀਡਰ ਬਣਾਇਆ ਗਿਆ ਸੀ ਉਹਨਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਜੀ ਦੇਖੋ ਸਾਡੇ ਲਈ ਪੰਜਾਬ ਦੇ ਇਸ਼ੂ ਦੇ ਉੱਤੇ ਜਿਹੜਾ ਪਾਣੀਆਂ ਦਾ ਇਸ਼ੂ ਬੜਾ ਅਹਿਮੀਅਤ ਵਾਲਾ ਹੈ, ਇਸ ਦੇ ਉੱਤੇ ਅਸੀਂ ਇੱਕ ਸੋਲਿਡ ਪਾਲਿਸੀ ਬਣਾਈ ਹੈ ਔਰ ਉਸ ਦੇ ਉੱਤੇ ਗੱਲ ਕਰੀਏ। ਤੇ ਉਹ ਕਹਿੰਦੇ ਵੀ ਇਵੇਂ ਉਹਨਾਂ ਨੇ ਬੇਇੱਜ਼ਤ ਕੀਤਾ ਉਹਨੂੰ ਫੂਲਕੇ ਨੂੰ और उन्होंने कहा कि ये छोड़ो पानी पुनी का मसला, हम यहाँ राजनीति करने आए हैं। सो ਜ਼ਾਹਿਰ ਹੈ कि कोई भी इशू आ प्रोफैसर भुੱਲਰ ਦੇ इशू ਤੇ ਅਸੀਂ ਦੇਖਿਆ ਵੀ ਕਿਵੇਂ ਪੰਜਾਬ ਦੇ ਜਿਹੜੇ ਇਹਨਾਂ ਦੇ ਕਰੋਨੀ ਨੇ ਜਿਹੜੇ ਸਿਰਫ ਤੇ ਸਿਰਫ ਡੰਮੀ ਖੜੇ ਕੀਤੇ ਹੋਏ ਨੇ, ਭਗਵੰਤ ਮਾਨ ਹੋਏ, ਬਲਜਿੰਦਰ ਕੌਰ ਹੋਏ, ਗਗਨ ਅਲਮੋਰ ਹੋਏ, ਉਹ ਕਿਵੇਂ ਰਨ ਅਰਾਊਂਡ ਦੇ ਕੇ ਜੀ ਫਾਈਲ ਉਹਦੇ ਕੋਲ ਪਈ ਹੈ, ਲੈਫਟੀਨੈਂਟ ਗਵਰਨਰ ਕੋਲ ਪਈ ਹੈ, ਇਹ ਉਹ ਜਿਹੜੇ ਨੇ ਉਹ ਯੱਕੜ ਮਾਰ ਰਹੇ ਸੀ। ਔਰ ਜੇ ਫਾਈਨਲੀ ਕਿਉਂਕਿ ਹੁਣ ਲਾਲਾ ਕੇਜਰੀਵਾਲ ਜਿਹੜੀ RSS ਦੀ B ਟੀਮ ਹੈ ਔਰ ਉਹ ਸਮਝਦਾ ਹੈ ਸਿੱਖਾਂ ਦੀ ਪਲਸ ਨੂੰ ਵੀ, ਕਿਉਂਕਿ ਸਾਰੇ ਪੀਰੀਅਡ 'ਚ ਲੁੱਟਿਆ ਵੀ ਸਿੱਖਾਂ ਨੂੰ ਰੱਜ ਕੇ ਹੈ, ਲੁੱਟ ਉਹੀ ਸਕਦਾ ਜਿਹੜਾ ਸਮਝਦਾ ਹੋਵੇ ਵੀ ਇਹਨਾਂ ਨੂੰ ਲੁੱਟਿਆ ਕਿਵੇਂ ਜਾ ਸਕਦਾ। ਉਹਨੂੰ ਲੱਗਾ ਕਿ ਵੀ ਇਹ ਇਸ਼ੂ ਜਿਹੜਾ ਹੈ, ਔਰ ਕਿਉਂਕਿ ਪਿੰਡਾਂ 'ਚ ਵੀ ਇਸ ਦੀ ਇੱਕ ਲਹਿਰ ਚੱਲ ਪਈ ਕਿ ਭਾਈ ਬਾਈਕਾਟ ਕਰੋ ਆਮ ਆਦਮੀ ਪਾਰਟੀ ਦਾ, ਔਰ ਦੂਸਰਾ ਔਰ ਉਹਨੇ ਇੱਕਦਮ ਇੱਕ ਪ੍ਰੈਸ ਕਾਨਫਰੰਸ 'ਚ ਜਿਹਦੇ 'ਚ ਕਿ ਅੱਗੇ ਉਹ ਭੱਜ ਰਿਹਾ ਸੀ ਔਰ ਰਘੂ ਚੱਡਾ ਤੇ ਫਲਾਣੇ ਜਿਹੜੇ ਨੇ ਉਹ ਦੌੜ ਰਹੇ ਸੀ ਉਹ ਸਾਰੇ ਤੋਂ ਜਵਾਬ ਦੇਣ ਤੋਂ ਵੀ। ਔਰ ਇਹਨੇ ਕੇਜਰੀਵਾਲ ਨੇ ਇਸ ਦੇ ਉੱਤੇ ਕਿਹਾ ਕਿ ਜੀ ਦੇਖੋ ਹੋਮ ਮਿਨਿਸਟਰੀ ਦਿੱਲੀ ਦੇ ਕੋਲ ਹੈ, ਸਾਡੇ ਕੋਲ ਕੁਛ ਨਹੀਂ ਹੈ, ਉਹਦੇ 'ਚ ਜੱਜ ਹੁੰਦੇ ਨੇ, ਉਹਦੇ 'ਚ ਪੁਲਿਸ ਵਾਲੇ ਹੁੰਦੇ ਨੇ, ਜਿਹੜੀ ਉਹਨਾਂ ਦੀ ਰਿਵਿਊ ਬੋਰਡ ਹੁੰਦਾ ਹੈ। ਲੇਕਿਨ ਮੈਂ ਕਾਲ ਕਰਕੇ ਆਪਣੇ ਉਹਨੂੰ ਕਿਹਾ, ਜਿਹੜਾ ਵੀ ਉਹਨੇ ਚੀਫ ਸੈਕਟਰੀ ਕਿ ਕਿਹਨੂੰ ਕਿਹਾ ਕਿ ਜੀ ਉਸ ਬੋਰਡ ਦੀ ਫੌਰਨ ਮੀਟਿੰਗ ਸੱਦੀ ਜਾਏ। ਔਰ ਅਸੀਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਨੁਮਾਇੰਦਾ ਉਸ ਰਿਵਿਊ ਬੋਰਡ 'ਚ ਪੁਲਿਸ ਦਾ ਹੁੰਦਾ ਹੈ, ਇੱਕ ਅੱਧਾ ਸ਼ਾਇਦ ਜੁਡੀਸ਼ਰੀ ਦਾ ਹੁੰਦਾ ਹੈ, ਲੇਕਿਨ ਜੇ ਉਹ 9 ਮੈਂਬਰੀ ਬੋਰਡ ਹੈ ਤਾਂ 7 ਜਿਹੜੇ ਨੇ ਉਹ ਸਟੇਟ ਦੇ ਹੁੰਦੇ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਨੇ। ਔਰ ਉਹਨਾਂ ਦੀ ਰਿਕਮੈਂਡੇਸ਼ਨ ਅਲਟੀਮੇਟਲੀ ਜੇ ਸੈਂਟਰ ਗਵਰਨਮੈਂਟ ਕਲੀਅਰੈਂਸ ਦਿੰਦੀ ਹੈ, ਸੁਪਰੀਮ ਕੋਰਟ ਨੇ ਥਰੂ ਆਊਟ ਕੀਤਾ ਹੋਇਆ, ਲੇਕਿਨ ਕਿਉਂਕਿ ਇਹ ਖੁਦ ਨਹੀਂ ਚਾਹੁੰਦਾ ਤੇ ਜੇ ਹੁਣ ਉਹਨੂੰ ਲੱਗਾ ਕਿ ਵੀ ਇਹ ਤਾਂ ਉਹ ਕਹਿੰਦਾ ਜੀ ਮੈਂ ਤਾਂ ਇਹਦੇ 'ਚ ਕੁਛ ਨਹੀਂ ਕਰ ਸਕਦਾ, ਉਹਨਾਂ ਨੇ ਫੈਸਲਾ ਕਰਨਾ ਹੁੰਦਾ। ਹੁਣ ਇਸ ਕਿਸਮ ਦੀਆਂ ਚਲਾਕੀਆਂ ਨੂੰ ਜੇ ਕੋਈ ਐਕਸਪੋਜ਼ ਕੀਤਾ ਗਿਆ, ਹਰ ਇੱਕ ਨੇ ਰੋਲ ਅਦਾ ਕੀਤਾ। ਅਸੀਂ ਸਮਝਦੇ ਹਾਂ ਕਿ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਗਵਰਨਰ ਹਾਊਸ ਤੱਕ ਦਾ ਜਿਹੜਾ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਰਚ ਸੀ ਉਹ ਇਨਸਟਰੂਮੈਂਟਲ ਸੀ। ਪਰ ਇਹ ਕ੍ਰੈਡਿਟ ਮੈਂ ਸਮਝਦਾ ਵੀ ਸਾਨੂੰ ਕ੍ਰੈਡਿਟ ਲੈਣ ਦੀ ਆਦਤ ਤਾਂ ਨਹੀਂ ਹੈ, ਪਰ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਇਹ ਕਿਵੇਂ ਭਗਵੰਤ ਮਾਨ ਨੂੰ ਜਿਹੜਾ ਉਹਦੀ ਨੋਮੀਨੇਸ਼ਨ ਐਜ਼ ਏ ਚੀਫ ਮਿਨਿਸਟਰ ਫੇਸ ਤੋਂ ਇੱਕਦਮ ਬਾਅਦ ਕਨਫਰੰਟ ਕੀਤਾ TV84 ਦੀ ਟੀਮ ਨੇ, ਫਿਰ ਗਗਨ ਅਨਮੋਲ ਨੂੰ ਕਨਫਰੰਟ ਕੀਤਾ, ਔਰ ਫਿਰ ਫਾਈਨਲੀ ਅਸੀਂ ਦੇਖਦੇ ਹਾਂ ਕਿ ਭਾਈ ਇਹਨਾਂ ਦੇ ਸਾਰੇ ਹੀ ਜਦੋਂ ਇਹਨਾਂ ਦੇ ਕੋਲ ਕੋਈ ਚੋਇਸ ਨਹੀਂ ਰਹੀ ਕਿ ਇਵੈਂਚੁਅਲੀ ਉਹ ਆਨਸਰੇਬਲ ਹੋਏ ਨੇ। ਹੁਣ ਅਸੀਂ ਸਮਝਦੇ ਹਾਂ ਕਿ ਜਿਵੇਂ ਵੀਰ ਸੰਨੀ ਮੰਨੀ ਇਹ ਸਮਝਦੇ ਨੇ ਕਿ TV84 ਇਸ ਦੀ ਇੱਕ ਅਹਿਮੀਅਤ ਹੈ, ਮੀਡੀਆ ਦੀ ਇੱਕ ਅਹਿਮੀਅਤ ਹੈ। ਉਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਮੁੱਖ ਧਾਰਾ ਮੀਡੀਆ ਸਟੋਰੀ ਨੂੰ ਕਿਲ ਕਰਦਾ ਹੈ, ਔਰ ਜਿਹੜੀ ਘਟਨਾ ਦਾ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਇਹ ਬੜੀ ਦੁਖਦਾਈ ਹੈ, ਬਿਲਕੁਲ ਅਫਸੋਸਨਾਕ ਲਫ਼ਜ਼ ਤਾਂ ਬਹੁਤ ਛੋਟਾ ਪੈ ਜਾਂਦਾ ਹੈ। ਇਹ ਸਾਡੀ ਬੇਬਸੀ ਦਾ ਆਲਮ ਵੀ ਹੈ, ਔਰ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਨੂੰ ਵਪਰਾਇਆ ਭਾਵੇਂ ਜਿਹੜਾ ਉੱਥੇ ਮੇਨ ਸਟ੍ਰੀਮ ਮੀਡੀਆ ਤਾਂ ਉਹਨਾਂ ਨੇ ਤਾਂ ਨੋਟਿਸ ਹੀ ਨਹੀਂ ਲਿਆ, ਸੋਸ਼ਲ ਮੀਡੀਆ ਦੇ ਉੱਤੇ ਵੀ ਜਾਂ ਜਿਹੜੇ ਅਦਰਵਾਈਜ਼ ਲੈਫਟਿਸਟ ਫੈਮਿਨਿਸਟ ਔਰ ਆਪਣੇ ਆਪ ਨੂੰ ਲਿਬਰਲ ਕਹਿਣ ਵਾਲੇ ਨੇ ਉਹ ਇਹਨੂੰ ਟਵਿਸਟ ਹੀ ਹੋਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਹਿ ਕੇ। ਔਰ ਅਨਫੋਰਚੂਨੇਟਲੀ ਵੀ ਨਹੀਂ, ਮੈਂ ਸਮਝਦਾ ਵਿਕੇ ਹੋਇਆਂ ਦੀ ਗੱਲ ਕਰੀਏ
ਤੇ ਜਿਨ੍ਹਾਂ ਨੂੰ ਅਸੀਂ ਜਿਹੜਾ ਕੋਵਿਡ-19 ਵੇਲੇ ਜਾਂ ਬਾਹਰਲੇ ਪੈਸੇ ਦੇ ਨਾਲ ਜਿਨ੍ਹਾਂ ਨੇ ਸ਼ੋਹਰਤ ਲਈ, ਔਰ ਇੱਕ ਉਹ ਸ਼ੰਟੀ ਨਾਂ ਦਾ ਬੰਦਾ ਜਿਹਨੂੰ ਪਦਮ ਸ਼੍ਰੀ ਦਿੱਤਾ ਗਿਆ ਜੀ, ਉਹਨੇ ਕੋਵਿਡ-19 ਦੇ ਦੌਰਾਨ ਕੀਤਾ, ਉਹ ਇੱਥੋਂ ਤੱਕ, ਕਿਉਂਕਿ ਉਹ ਬੀਜੇਪੀ ਦੇ ਨਾਲ ਪਹਿਲਾਂ ਬਣਿਆ ਸੀ, ਉਹਨਾਂ ਦਾ ਕਾਉਂਸਲਰ ਵੀ, ਉਹ ਇਸ ਹੱਦ ਤੱਕ ਹਿੰਦੂ ਤਵੀਆਂ ਨੂੰ ਡਿਫੈਂਡ ਕਰਨ ਲਈ ਜਾ ਰਹੇ ਨੇ ਕਿ ਉਹ ਇਸ ਤੋਂ ਹੀ ਇਨਕਾਰੀ ਕਰ ਰਹੇ ਨੇ, ਨਹੀਂ ਉਹ ਤਾਂ ਸਾਂਸੀ ਕਬੀਲੇ ਦੇ ਲੋਕ ਨੇ, ਸਿੱਖ ਨਹੀਂ ਨੇ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਭਾਈ ਇਹ ਜਿਹੜਾ ਮਨਜਿੰਦਰ ਸਿਰਸਾ, ਜੇ ਕੁਛ ਘਟਨਾ ਕਸ਼ਮੀਰ 'ਚ ਵਾਪਰਦੀ ਹੈ, ਪਾਕਿਸਤਾਨ 'ਚ ਵਾਪਰਦੀ ਹੈ, ਤੇ ਜਿਸ ਨੇ ਕੰਨਾਂ ਨੂੰ ਵੀ ਜੀਭ ਲਾਈ ਹੁੰਦੀ ਹੈ ਔਰ ਕੁੱਤੇ ਦੀ ਤਰ੍ਹਾਂ ਉਹ ਹਲਕ ਕੇ ਪੈ ਰਿਹਾ ਹੁੰਦਾ ਹੈ, ਇਸ ਘਟਨਾ ਨੂੰ, ਕਿਉਂਕਿ 26 ਜਨਵਰੀ ਨੂੰ ਘਟਨਾ ਵਾਪਰਾਈ ਗਈ, ਔਰ ਤੁਸੀਂ ਇਹ ਦੇਖੋ ਕਿ ਬਈ ਜਦੋਂ ਅਸੀਂ 15 ਅਗਸਤ ਜਾਂ 26 ਜਨਵਰੀ ਦੇ ਹਵਾਲੇ ਨਾਲ ਪ੍ਰੋਟੈਸਟ ਕਰਦੇ ਹਾਂ ਜਾਂ ਬਲੈਕ ਡੇ ਜਾਂ ਧੋਖਾ ਦਿਵਸ ਕਹਿੰਦੇ ਹਾਂ, ਤੇ ਬਹੁਤ ਵਾਰ ਇੱਥੇ ਇੱਕ ਤਬਕਾ ਉਹ ਵੀ ਹੈ ਜਿਹੜੇ ਕਹਿੰਦੇ ਨੇ ਜੀ ਹੋ ਗਿਆ, ਹੁਣ 70-75 ਸਾਲ ਹੋ ਗਏ, ਹੁਣ ਮੂਵ ਔਨ ਹੋਣਾ ਚਾਹੀਦਾ, ਉੱਥੇ ਹੀ ਬੈਠੇ ਹੋ। ਉਹ ਤਾਂ ਤੁਹਾਨੂੰ ਹਰ ਉਸ ਮੌਕੇ ਦੇ ਉੱਤੇ ਯਾਦ ਦਹਾਨੀ ਕਰਵਾ ਰਹੇ ਨੇ ਕਿ ਤੁਸੀਂ ਗੁਲਾਮ ਹੋ। ਜਿਵੇਂ ਤੁਸੀਂ ਕਿਹਾ ਵੀ ਜੇ ਨਵੰਬਰ 84 ਵਾਪਰਾਇਆ ਗਿਆ ਸੀ, ਉਸ ਜੈਨੋਸਾਈਡ ਨੂੰ ਵੀ ਇੱਕ ਤਬਕੇ ਨੇ ਇਹ ਕਹਿ ਕੇ, ਜਿਸ ਨੂੰ ਸਟਾਕਹੋਮ ਸਿੰਡਰਮ ਕਹਿੰਦੇ ਨੇ, ਆਪਣੇ ਸਿਰ 'ਚ ਸਵਾਹ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ, ਜੇ ਪੰਜਾਬ ਦੇ ਵਿੱਚ ਕਿਲਿੰਗਸ ਨਾ ਹੁੰਦੀਆਂ, ਕੀ ਲੋੜ ਸੀ ਪੰਜਾਬ ਦੇ ਵਿੱਚ ਆਪਣੇ ਹੱਕਾਂ ਦੀ ਮੰਗ ਮੰਗਣ ਦੀ, ਤੇ ਫਿਰ ਜੂਨ 84 ਨਹੀਂ ਸੀ ਹੋਣਾ। ਤੇ ਜੇ ਜੂਨ 84 ਹੋਇਆ ਤੇ ਫਿਰ ਜਿਹੜਾ ਉਹ ਇਸੇ ਲਈ ਹੋਇਆ ਕਿਉਂਕਿ ਸਾਡੇ ਬੰਦਿਆਂ ਨੇ ਅੰਦਰ ਹਥਿਆਰ ਰੱਖੇ ਹੋਏ ਸੀ, ਜਾਂ ਅਸੀਂ ਜਿਹੜਾ ਸਰਕਾਰ ਦੇ ਨਾਲ ਪੰਗਾ ਲੈਣ ਦੀ ਕੀ ਲੋੜ। ਇਹ ਵੀ ਇੱਕ ਕਲਾਸ ਹੈ ਜਿਹੜੀ ਕਹਿੰਦੇ ਨੇ ਜੀ ਕੀ ਫਰਕ ਪੈਂਦਾ ਹੈ, ਜੇ ਹਿੰਦੂ ਬਣ ਕੇ ਵੀ ਰਹਿਣਾ ਪੈਂਦਾ, ਹੁਣ ਅਸੀਂ ਦੁਬਾਰਾ ਥੋੜ੍ਹੀ ਉਜੜਨਾ, ਇੱਕ ਵਾਰੀ ਉਜੜ ਲਿਆ 47 ਦੇ ਵਿੱਚ। ਹੁਣ ਇਹ ਜਿਹੜਾ ਇੱਕ ਪਾਰਟ ਤਾਂ ਜਿਹੜੇ ਸਰੈਂਡਰਿੰਗ ਲੋਕ ਨੇ ਉਹ ਪਹਿਲਾਂ ਵੀ ਸੀ, ਅੱਜ ਵੀ ਹੋਣੇ ਨੇ। ਇੱਕ ਉਹ ਸਟਾਕਹੋਮ ਸਿੰਡਰਮ ਜਿਹੜਾ ਜਿਸ ਦੇ ਥੱਲੇ ਤੁਸੀਂ ਆਪਣੇ ਆਪ ਨੂੰ ਹੀ ਹਰ ਉਹ ਗੱਲ ਜਿਹੜੀ ਵਾਪਰਦੀ ਹੈ ਉਹਦੇ ਲਈ ਤੁਸੀਂ ਦੋਸ਼ੀ ਦੱਸਦੇ ਹੋ। ਤੇ ਤੀਸਰਾ ਜਿਹੜਾ ਹੈ ਘਟਨਾ ਦੀ ਹਕੀਕਤ ਤੋਂ ਇਨਕਾਰ ਕਰਨ ਦੀ ਲਾਈਨ, ਅੱਖੋਂ ਪਰੋਖੇ ਕਰਨ ਦੀ ਲਾਈਨ, ਜਾਂ ਉਸ ਦੀ ਅਸਲੀਅਤ ਨੂੰ ਦੇਖੇ ਬਿਨਾਂ ਉਹਨੂੰ ਕਿਸੇ ਹੋਰ ਪਾਸੇ ਟਰਨ ਅਰਾਊਂਡ ਕਰਨ ਦੀ ਲਾਈਨ। ਔਰ ਇਹੀ ਕੰਮ ਜਿਹੜਾ ਜਿਹਨੂੰ ਪਦਮ ਸ਼੍ਰੀ ਅਜੇ ਤਾਜ਼ਾ ਮਿਲਿਆ ਬੀਜੇਪੀ ਦੀ ਕਿਰਪਾ ਦੇ ਨਾਲ, ਉਹਨਾਂ ਹਿੰਦੂ ਤਵੀਆਂ ਦੀ, ਉਹ ਸ਼ੰਟੀ ਨਾਂ ਦਾ ਬੰਦਾ, ਉਹ ਇੱਕ ਜਿਹੜਾ TV ਚੈਨਲ ਪੰਜਾਬੀ ਨੂੰ ਇਹ ਕਹਿ ਰਿਹਾ ਜੀ ਨਹੀਂ ਇਹ ਤਾਂ ਉਹ ਉੱਥੇ ਬਹੁਤ ਕ੍ਰਿਮੀਨਲ ਰਹਿੰਦੇ, ਬਹੁਤ ਵਿਚਾਰੇ ਉਹ ਸਾਂਸੀ ਕਿਸਮ ਦੇ ਲੋਕ, ਉਹ ਇੱਕ ਦੇ ਉੱਤੇ 50-50 ਕੇਸ ਨੇ, ਉਹ ਤਾਂ ਸਿੱਖ ਹੀ ਨਹੀਂ ਹੈਗਾ ਫੈਮਿਲੀ। ਹੁਣ ਇਹ ਇੱਕ ਵੱਡਾ ਚੈਲੰਜ ਸੀ। ਔਰ ਜਿਵੇਂ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਕੱਲ੍ਹ ਜਦੋਂ ਇਸ ਖਬਰ ਦੇ ਬਾਰੇ, ਪਹਿਲਾਂ ਤਾਂ ਖਬਰ ਤਾਂ ਇਹ 26 ਜਨਵਰੀ ਤੋਂ ਬਾਅਦ ਆਈ, ਵੀਡੀਓ ਜਿਹੜੀ ਹੈ 26 ਜਨਵਰੀ ਨੂੰ ਸਰਫੇਸ ਹੁੰਦੀ ਹੈ ਕਿ 12 ਵਜੇ ਦੁਪਹਿਰ ਦੇ ਕਿਵੇਂ ਇੱਕ ਬੱਚੀ ਜਿਹਦੀ ਸ਼ਕਲ, ਕਿਉਂਕਿ ਹੁਣ ਨਾ ਅਸੀਂ ਵੀ ਨਹੀਂ ਡਿਸਕਸ ਕਰ ਸਕਦੇ ਕਿਉਂਕਿ ਇੱਕ ਪ੍ਰਾਈਵੇਸੀ ਦਾ ਪਾਰਟ ਹੈ, ਪਰ ਜੋ ਗੱਲ ਵਾਪਰੀ ਹੈ ਉਹ ਸਾਹਮਣੇ ਹੈ ਕਿ ਭਾਈ ਕਿਵੇਂ ਉਸ ਨੂੰ ਬਾਜ਼ਾਰਾਂ ਦੇ ਵਿੱਚ, ਜਿਹੜਾ ਗਲੀਆਂ ਦੇ ਵਿੱਚ ਧੋਇਆ ਜਾ ਰਿਹਾ, ਉਹਦੇ ਗਲ 'ਚ ਜੁੱਤੀਆਂ ਦਾ ਹਾਰ ਪਾਇਆ ਹੋਇਆ, ਉਹਦਾ ਸਿਰ ਬਿਲਕੁਲ ਮੁੰਨਿਆ ਹੋਇਆ, ਔਰ ਸਾਰੇ ਉਸ ਨੂੰ ਮਾਰ ਰਹੇ ਨੇ, ਕੁੱਟ ਰਹੇ ਨੇ। ਔਰ ਜਿਹੜੀ ਫਿਰ ਘਟਨਾ ਸਾਹਮਣੇ ਆਈ, ਔਰ ਇਸ ਦੇ ਉੱਤੇ ਹੁਣ ਤਾਂ ਜਿਹੜਾ ਉਹ, ਕਿਉਂਕਿ ਬਾਹਰ ਬੈਠੇ ਸਿੱਖਾਂ ਨੇ, ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਗੱਲ ਕਰਦੇ ਹਾਂ, ਉੱਥੋਂ ਦੇ ਜਾਂ ਗੁਰਦੁਆਰਾ ਕਮੇਟੀਆਂ ਨੇ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ, ਦਿੱਲੀ ਕਮੇਟੀ ਕਿਤੇ ਲੱਭੀ ਨਹੀਂ। ਔਰ ਇਸ ਸਾਰੇ ਦੇ ਚਲਦਿਆਂ ਜਦੋਂ ਬਾਹਰ ਇਸ ਦਾ ਰੌਲਾ ਪਿਆ, ਔਰ ਇੱਕਦਮ ਮੀਡੀਆ ਨੇ, ਸੋਸ਼ਲ ਮੀਡੀਆ ਦੇ ਉੱਤੇ ਇੱਕ ਦੋ ਦੀ ਸਟੋਰੀ ਆਈ, ਅਸੀਂ ਇਸ ਨੂੰ ਫੌਰਨ, ਕਿਉਂਕਿ ਉਹਦਾ ਸਿੱਖ ਐਂਗਲ ਤਾਂ ਸਾਨੂੰ ਵੀ ਨਹੀਂ ਸੀ ਪਤਾ, ਕਿਉਂਕਿ ਇਹ ਘਟਨਾ ਤਾਂ ਜ਼ਰੂਰ ਵਾਪਰੀ, ਔਰ ਇਹ ਸੀ ਕਿ ਭਾਈ ਇਹ ਕਿਸ ਕਿਸਮ ਦਾ ਉੱਥੇ ਵਰਤਾਰਾ ਹੈ। ਔਰ ਉਹ ਠੀਕ ਕਿਹਾ ਉਹਨੇ, ਭਾਵੇਂ ਅਸੀਂ ਉਹਨੂੰ ਕੋਟ ਨਹੀਂ ਕਰਨਾ ਪਸੰਦ ਕਰਦੇ। ਜਦੋਂ ਹੁਣ ਇਸ ਘਟਨਾ ਦਾ ਸਿੱਖ ਐਂਗਲ ਮਾਈਨਸ ਕਰਕੇ ਰਾਹੁਲ ਗਾਂਧੀ ਨੇ ਕਿਹਾ ਕਿ ਜੀ ਪ੍ਰੋਬਲਮ ਇਹ ਹੈ ਭਾਰਤ ਦੇ ਵਿੱਚ ਕਿ ਇੱਥੇ ਮੈਜੋਰਟੀ ਮਰਦ ਜਿਹੜੇ ਨੇ ਉਹ ਔਰਤ ਨੂੰ ਹਿਊਮਨ ਬੀਇੰਗ ਹੀ ਨਹੀਂ ਸਮਝਦੇ, ਪਰ ਜੇ ਉਹ ਔਰਤ ਸਿੱਖ ਹੋਏ ਫਿਰ ਕੀ ਸਮਝਦੇ ਨੇ। ਉਹ ਨਵੰਬਰ 84 ਸਾਡੀਆਂ ਅੱਖਾਂ ਸਾਹਮਣੇ ਹੈ, ਔਰ ਇਸ ਸਿੱਖ ਬੱਚੀ ਦੇ ਨਾਲ 20 ਸਾਲਾ ਬੱਚੀ ਵਿਆਹੁਤਾ, ਜਿਹਦਾ ਛੋਟਾ ਬੱਚਾ ਹੈ, ਉਸ ਦੇ ਨਾਲ ਕੀ ਸਲੂਕ ਜਿਹੜਾ ਇਹ ਉਸ ਮਹੱਲੇ ਦੇ ਵਿੱਚ ਕੀਤਾ ਗਿਆ। ਬੇਸ਼ੱਕ ਇਹਦੇ 'ਚ ਇਨਵੋਲਵ ਜਿਹੜਾ ਇੱਕ ਇਹਨੂੰ ਟੱਬਰ ਹੈ, ਉਸ ਦੇ 11 ਜੀ ਉਹਦੇ 'ਚ ਇਨਵੋਲਵ ਸੀ, ਔਰ ਉਹਨਾਂ ਦੇ ਵਿੱਚ 8 ਜਨਾਨੀਆਂ। ਔਰ ਕਹਾਣੀ ਇਹ ਕਸਤੂਰਬਾ ਨਗਰ ਦਿੱਲੀ ਦੇ ਵਿੱਚ ਹੈ, ਉਸ ਦੇ ਵਿੱਚ ਵਾਪਰਦੀ ਹੈ। ਔਰ ਇਸ ਦਾ ਜਿੰਨਾ ਕੁ ਹੁਣ ਤੱਕ ਮੀਡੀਆ ਸਾਹਮਣੇ ਆਇਆ, ਔਰ ਖ਼ਾਸ ਤੌਰ 'ਤੇ ਅਸੀਂ ਜਿੱਥੇ TV 84 ਦੀ ਪੰਜਾਬ ਟੀਮ ਨੂੰ
ਡਿਊ ਕ੍ਰੈਡਿਟ ਦਿੰਦੇ ਹਾਂ ਔਰ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਪੰਜਾਬ 'ਚ ਪ੍ਰੋਫੈਸਰ ਭੁੱਲਰ ਦੇ ਕੇਸ ਨੂੰ ਹਾਈਲਾਈਟ ਕਰਨ ਦੇ ਵਿੱਚ ਆਪਣਾ ਰੋਲ ਅਦਾ ਕੀਤਾ ਹੈ। ਦਿੱਲੀ 'ਚ ਸਾਡੇ ਬਿਊਰੋ ਦੇ ਚੀਫ ਜਸਵਿੰਦਰ ਸਿੰਘ ਹੋਰਾਂ ਤੱਕ ਅਸੀਂ ਜਦੋਂ ਕੱਲ ਇਹ ਖਬਰ ਪਹੁੰਚਾਈ ਕਿ ਵੀ ਇਹ ਟਰੇਸ ਕਰੋ ਘਟਨਾ ਕਿੱਥੇ ਹੈ, ਉਹਨਾਂ ਦੇ ਕਨੈਕਸ਼ਨ ਔਰ ਇੰਟਰਵਿਊ ਕਰੋ, ਔਰ ਉਹ ਫੌਰਨ ਜਿਹੜਾ ਉਹਨਾਂ ਨੇ ਇਸ ਸਾਰੇ ਨੂੰ ਜਾ ਕੇ ਉਹਨਾਂ ਨੇ ਟਰੇਸ ਕੀਤਾ, ਉਸ ਘਰ ਤੱਕ ਪਹੁੰਚੇ ਔਰ ਉਹਨਾਂ ਦੇ ਨਾਲ ਫਿਰ ਜਦੋਂ ਕਿਉਂਕਿ ਖਬਰ ਫੈਲ ਗਈ ਸੀ, ਹੋਰ ਵੀ ਸਿੱਖ ਨੌਜਵਾਨ ਪੰਜਾਬ ਤੋਂ ਵੀ ਪਹੁੰਚੇ, ਦਿੱਲੀ ਦੇ ਵਿੱਚ ਯੂਨਾਈਟਿਡ ਸਿੱਖਸ ਦੀ ਟੀਮ ਔਰ ਵਕੀਲ ਵੀ ਪਹੁੰਚਣੇ ਸ਼ੁਰੂ ਹੋਏ ਔਰ ਉਹਨਾਂ ਨੇ ਜਸਵਿੰਦਰ ਸਿੰਘ ਹੋਰਾਂ ਨੇ ਜਾ ਕੇ ਉੱਥੇ ਲਾਈਵ ਜਿੱਥੇ ਉਹਨਾਂ ਨੇ ਉਹ ਸਾਰੇ ਘਰ ਦਾ ਜਿੱਥੇ ਇਹ ਘਟਨਾ ਵਾਪਰਦੀ ਹੈ ਉਸ ਨੂੰ ਦਿਖਾਇਆ। ਉੱਥੇ ਉਹਨਾਂ ਨੇ ਲੜਕੀ ਦੀ ਨਾਨੀ ਨਾਨਾ ਔਰ ਉਹਨਾਂ ਦੇ ਉਸ ਬੱਚੇ ਨੂੰ ਵੀ ਔਰ ਬਾਕੀ ਪਰਿਵਾਰ ਦੇ ਨਾਲ ਵੀ ਲਾਈਵ ਇੰਟਰਵਿਊ ਕੀਤਾ ਜਿਹੜਾ ਫੌਰਨ ਸਪਰੈਡ ਹੋਇਆ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹੀ ਕੱਲ੍ਹ ਨੂੰ ਅਸੀਂ ਕਿੰਨਾ ਸਟੈਂਡ ਕਰ ਸਕਾਂਗੇ ਉੱਥੋਂ ਦੇ ਪ੍ਰੈਸ਼ਰ ਨੂੰ, ਇੱਥੋਂ ਦੇ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ, ਇਹ ਤਾਂ ਗੁਰੂ ਜਾਣਦਾ ਹੈ। ਪਰ ਸਾਨੂੰ ਭਰੋਸਾ ਹੈ ਆਪਣੇ ਵਿਊਅਰਸ ਦੇ ਉੱਤੇ ਕਿ ਜੇ ਇਸ ਪਾਰਟ ਨੂੰ ਸਪੋਰਟ ਮਿਲਦੀ ਰਹੀ ਤੇ ਘੱਟੋ ਘੱਟ ਹੁਣ ਉੱਥੇ ਇੰਨੇ ਵੱਡੇ ਵੱਡੇ ਚੈਨਲ ਬੈਠੇ ਹੋਏ ਨੇ, ਇੰਨੇ ਵੱਡੇ ਵੱਡੇ ਧਨਾੜ, ਇੰਨੇ ਵੱਡੇ ਵੱਡੀਆਂ ਗੁਰਦੁਆਰਾ ਕਮੇਟੀਆਂ ਦੂਜੇ, ਔਰ ਇਹ ਬਾਹਰਲਾ ਡਾਇਸਪੋਰਾ ਦੀ ਚੁੱਕੀ ਆਵਾਜ਼ ਦਾ ਨਤੀਜਾ ਸੀ ਕਿ ਈਵਨ ਜਿਹਨੂੰ ਪਹਿਲਾਂ ਨਜ਼ਰ ਨਹੀਂ ਆਇਆ ਜਿਹੜਾ ਐਕਟਿੰਗ ਕਰਨ ਵਾਲਾ ਜਥੇਦਾਰ ਬਾਦਲਾਂ ਦਾ ਗਿਆਨੀ ਹਰਪ੍ਰੀਤ ਸਿੰਘ, ਉਹਨੇ ਵੀ ਇਹਨੂੰ ਕੰਡੈਮ ਕੀਤਾ। ਇਹ ਇੱਕ ਇਸ਼ੂ ਬਣ ਗਿਆ। ਹੁਣ ਜਦੋਂ ਇਹ ਇੱਕ ਇਸ਼ੂ ਬਣ ਕੇ ਉੱਭਰਿਆ ਤੇ ਫਿਰ ਹੁਣ ਇਹ ਕਿਹਾ ਜਾ ਰਿਹਾ ਇਹਨਾਂ ਹਿੰਦੂ ਤਵੀਆਂ ਵੱਲੋਂ ਔਰ ਦੂਸਰਿਆਂ ਵੱਲੋਂ ਕਿ ਵੀ ਨਾ 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 ਇਹਨੂੰ ਧਰਮ ਨਾਲ ਨਾ ਜੋੜ ਕੇ ਦੇਖਿਆ ਜਾਏ, ਇਹਨੂੰ ਇਹ ਨਾ ਕੀਤਾ ਜਾਏ, ਉਹ ਨਾ ਕੀਤਾ ਜਾਏ। ਪਰ ਹੁਣ ਜਿਹੜੀ ਘਟਨਾ ਦਾ ਮੁੱਢਲਾ ਜਿਹੜੀ ਸਾਦਾ ਜਿਹੀ ਜਾਣਕਾਰੀ ਕਿ ਇਹ ਜਿਹੜੀ ਸਿੱਖ ਬੀਬੀ 20 ਸਾਲ ਦੇ ਲਗਭਗ ਜਿਹਦੀ ਉਮਰ, ਵਿਆਹੁਤਾ, ਜਿਹੜੀ ਆਪਣੇ ਪਰਿਵਾਰ ਦੇ ਵਿੱਚ ਇੱਕ ਸੁਖੀ ਜੀਵਨ ਜੀ ਰਹੀ ਸੀ ਔਰ ਉਸ ਦਾ ਜਿਹੜਾ ਘਰ ਵਾਲਾ ਇੱਕ ਹੋਟਲ ਦੇ ਵਿੱਚ ਇੱਕ ਹਾਊਸਕੀਪਰ ਜੋਬ 'ਚ 15,000 ਰੁਪਇਆ ਮਹੀਨਾ ਉਹਦੀ ਤਨਖਾਹ ਹੈ। ਪਰ ਇਸ ਬੀਬੀ ਨੂੰ ਜਿਵੇਂ ਉਸੇ ਹੀ ਮਹੱਲੇ ਦਾ ਇੱਕ 16 ਸਾਲ ਦਾ ਮੁੰਡਾ ਜਿਹੜਾ ਕਿ ਇਸ ਨੂੰ ਚੇਜ਼ ਕਰ ਰਿਹਾ ਸੀ ਔਰ ਉਹਨੂੰ ਆਪਣੇ ਨਾਲ ਵਿਆਹ ਕਰਾਉਣ ਲਈ ਕਹਿ ਰਿਹਾ ਸੀ, ਉਹਨੇ ਉਹਨੂੰ ਘਾ ਨਹੀਂ ਪਾਇਆ ਔਰ ਇਵੈਂਚੁਅਲੀ ਕੁਛ ਅਰਸਾ ਪਹਿਲਾਂ ਉਸ ਮੁੰਡੇ ਨੇ ਜਾ ਕੇ ਜਿਹੜਾ ਉਹ ਰੇਲ ਗੱਡੀ ਦੇ ਅੱਗੇ ਗੱਡੀ ਦੇ ਥੱਲੇ ਸਿਰ ਦੇ ਕੇ ਉਹ ਮਰ ਗਿਆ। ਔਰ ਇਸ ਨੂੰ ਬਣਾ ਕੇ ਫਿਰ ਉਸ ਟੱਬਰ ਨੇ ਜਿਹੜਾ ਕ੍ਰਿਮੀਨਲਸ ਦਾ ਟੱਬਰ ਹੈ ਜੋ ਸਾਹਮਣੇ ਆਇਆ ਕਿ ਵੀ ਜਿਸ ਕਸਤੂਰਬਾ ਨਗਰ ਦੇ ਵਿੱਚ ਉਹ ਰਹਿੰਦੇ ਨੇ, ਇਹ ਆਲਰੇਡੀ ਉੱਥੇ ਜਿਹੜਾ ਚਰਸ, ਭੰਗ, ਅਫੀਮ, ਦੂਜੇ ਨਸ਼ੇ ਜਿਹੜੇ ਨੇ, ਇਲਿਸਿਟ ਸ਼ਰਾਬ ਔਰ ਦੂਜੇ ਉਹੀ ਲੋਕ ਕਾਰੋਬਾਰ ਕਰਦੇ ਨੇ ਔਰ ਪੁਲਿਸ ਦੀ ਕਨਵੀਨੈਂਸ ਨਾਲ ਹੀ ਕਰਦੇ ਨੇ। ਇਸ ਗੱਲ ਦਾ ਧਿਆਨ ਰਹੇ ਕਿ ਕੋਈ ਵੀ ਕ੍ਰਾਈਮ ਜਿਹੜਾ ਉਹ ਇਸ ਕਿਸਮ ਦੀ ਗੈਰ ਕਾਨੂੰਨੀ ਕਾਰਵਾਈ ਉਹ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦੀ। ਉਹ ਥਾਣਾ ਐਵੇਂ ਉੱਥੇ ਤਾਂ ਥਾਣੇ ਨਿਲਾਮ ਹੁੰਦੇ ਨੇ, ਕਿਸ ਥਾਣੇ 'ਚ ਕਿਹਨੂੰ SHO ਲਾਣਾ ਹੈ ਉਹ ਡਿਪੈਂਡ ਕਰਦਾ ਹੈ ਕਿ ਭਾਈ ਉੱਥੇ ਕਿੰਨੀ ਕਮਾਈ ਹੈ ਔਰ ਕਮਾਈ ਇਹੀ ਹੈ। ਔਰ ਉਹਨਾਂ ਨੇ ਫਿਰ ਜਿਵੇਂ ਔਰ ਉਸ ਨੂੰ ਪਹਿਲਾਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ, ਉਹਦਾ ਜੀਣਾ ਹਰਾਮ ਕੀਤਾ, ਫਿਰ ਉਹਦੀ ਭੈਣ ਕਿਤੇ ਆਈ ਉਹਦੇ ਨਾਲ ਵੀ ਬਦਸਲੂਕੀ ਕੀਤੀ ਔਰ ਉਹ ਇਸ ਤੋਂ ਡਰਦੇ ਆ ਆਪਣਾ ਉਹਦਾ ਘਰ ਵਾਲਾ ਔਰ ਦੂਜਾ ਕਿ ਭਾਈ ਇਹ ਜਿਹੜੇ ਨੇ ਪਹਿਲਾਂ ਵੈਸੇ ਹਰਾਸ ਜਲੀਲ ਕਰਦੇ ਰਹੇ, ਉਹ ਕਿਤੇ ਦੂਰ ਜਾ ਕੇ ਕਿਰਾਏ ਦੇ ਮਕਾਨ 'ਚ ਰਹਿਣ ਲੱਗ ਗਏ। ਔਰ ਇਸ ਸਾਰੇ ਦੇ ਬਾਵਜੂਦ ਇਹ ਕਿਉਂਕਿ ਉਹਦੀ ਮੌਤ ਮੁੰਡੇ ਦੀ ਜਾਂ ਦੂਜਾ ਜਿਹੜੀ ਹੈ ਇਹ ਸ਼ਾਇਦ ਨਵੰਬਰ ਦਸੰਬਰ ਦਾ ਵਾਕਿਆ ਹੋਏਗਾ ਕਿਉਂਕਿ 2 ਮਹੀਨੇ ਦਾ ਪੀਰੀਅਡ ਆਇਆ ਕਿ 2 ਮਹੀਨੇ ਤੋਂ ਬਾਹਰ ਰਹਿ ਰਹੀ ਸੀ। ਤੇ ਇੱਕ ਇਹਦੀ ਭੈਣ ਜਿਹੜੀ ਹੈ ਛੋਟੀ, ਇਹਨੂੰ ਮਿਲਣ ਆਈ ਕਿਤਿਓਂ ਜਾਂ ਕੀ ਸੀ, ਜਾਂ ਉਹ ਉੱਥੇ ਹੀ ਰਹਿੰਦੇ ਸੀ, ਉਹ ਉੱਥੋਂ ਚਲੀ ਗਈ, ਬਾਕੀ ਟੱਬਰ ਰਹਿਣ ਲੱਗ ਗਿਆ, ਇਵੇਂ ਸੀ ਘਟਨਾ। ਔਰ ਉਹਨਾਂ ਨੇ ਉਹਨੂੰ ਫੜਿਆ, ਭੈਣ ਨੂੰ ਪਹਿਲਾਂ ਉਹਨੂੰ ਜ਼ਲੀਲ ਕੀਤਾ ਔਰ ਉਹਨੂੰ ਇੰਨੀ ਕੁ ਸੀ ਉਹ ਡਰ ਗਏ, ਉਹਨੂੰ ਕਿਹਾ ਵੀ ਦੱਸ ਤੇਰੀ ਭੈਣ ਕਿੱਥੇ ਆ, ਨਹੀਂ ਤਾਂ ਤੇਰੇ ਨਾਲ ਅਸੀਂ ਉਹੀ ਕਰਾਂਗੇ ਜੋ ਉਹਦੇ ਨਾਲ ਕਰਨਾ। ਉਹ ਉੱਥੇ ਉਹਨੂੰ ਲੈ ਆਈ ਔਰ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਉਸ ਨੂੰ ਜਦੋਂ ਕਿ ਉਹ ਬਾਹਰ ਨਿਕਲੀ ਹੋਈ ਸੀ ਬੀਬੀ ਆਪਣਾ, ਉਸ ਨੂੰ ਉਹਨਾਂ ਨੇ ਆਟੋ ਦੇ ਵਿੱਚ ਚੋਂ ਕੱਢਿਆ, ਬਿਠਾਇਆ ਆਪਣੀ ਗੱਡੀ 'ਚ ਔਰ ਗੱਡੀ 'ਚ ਬੈਠਦਿਆਂ ਹੀ ਉਸ ਦੇ ਸਿਰ ਦੇ ਵਾਲ ਕੱਟਣੇ ਸ਼ੁਰੂ ਕਰ ਦਿੱਤੇ। ਹੁਣ ਜਿਹੜੇ ਲੋਕ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਤਾਂ ਹਟ ਗਏ ਜੀ ਸਿੱਖ ਨਹੀਂ ਹੈ, ਉਹ ਕਿਉਂ ਉਹਨਾਂ ਨੇ ਵਾਲਾਂ ਨੂੰ ਕਿਉਂ ਹੱਥ ਪਾਇਆ? ਕਿਉਂਕਿ ਉਹ ਸਮਝਦੇ ਸੀ ਵੀ ਸਿੱਖ ਦੇ ਲਈ ਮਰਨ ਤੋਂ ਵੀ ਬਦਤਰ ਉਸ ਦੇ ਕੇਸਾਂ ਦਾ ਅਪਮਾਨ ਹੁੰਦਾ। ਉਹ ਫਿਰ ਉਹਨੂੰ ਉਹ ਲਿਆਏ, ਉਹਨਾਂ ਨੇ ਕਿਵੇਂ ਆ ਕੇ ਇੱਕ ਕਮਰੇ ਦੇ ਅੰਦਰ ਬਾਹਰ ਗਲੀ ਦੇ ਵਿੱਚ ਵੀ ਉਹਦੀ ਪੂਰੀ ਮਾਰ ਕੁਟਾਈ ਕੀਤੀ ਔਰ ਉਸ ਦਾ ਉਵੇਂ ਹੀ ਉਹਦੇ ਸਾਰਾ ਸਿਰ ਮੁੰਨ ਕੇ
ਉਸ ਦਾ ਮੂੰਹ ਕਾਲਾ ਕਰਕੇ ਉਹਦੇ ਕੱਪੜੇ ਪਾੜ ਕੇ ਉਹਨੂੰ ਗਲੀ ਦੇ ਵਿੱਚ ਪੂਰਾ ਫਿਰਾਇਆ ਉਸ ਦੇ ਵਿੱਚ। ਔਰ ਉਹ ਜਿਹੜੇ ਮੁਹੱਲੇ ਦੇ ਲੋਕ, ਤੁਸੀਂ ਇਹ ਦੇਖੋ, ਅਸੀਂ ਨਵੰਬਰ 84 ਦੇ ਨਾਲ ਇਸ ਨੂੰ ਇਸ ਲਈ ਜੋੜ ਰਹੇ ਹਾਂ ਕਿ ਭਾਈ ਕਈ ਵਾਰ ਇਹ ਇੱਕ ਨਿੱਕੀ ਜਿਹੀ ਗੱਲ ਨਹੀਂ ਹੁੰਦੀ, ਲੱਗੇਗਾ ਜੀ ਇੱਕ ਸਿੰਗੂਲਰ ਘਟਨਾ ਹੈ, ਰਿਵੈਂਜ ਦੀ ਗੱਲ ਇਹ ਨਹੀਂ ਹੈ। ਗੱਲ ਜੇ ਤੁਸੀਂ ਮੋਡਸ ਆਪਰੈਂਡੀ ਦੇਖਦੇ ਹੋ ਤੇ ਫਿਰ ਉਵੇਂ ਹੀ ਜਿਵੇਂ ਨਵੰਬਰ 84 ਦੇ ਵਿੱਚ ਜਦੋਂ ਧੂ ਕੇ ਟੈਕਸੀਆਂ ਚੋਂ, ਸਕੂਟਰਾਂ ਚੋਂ, ਦੁਕਾਨਾਂ ਚੋਂ, ਘਰਾਂ ਚੋਂ ਸਿੱਖਾਂ ਨੂੰ ਜਿਉਂਦੇ ਸਾੜਿਆ ਜਾਂਦਾ ਸੀ, ਉਹਨਾਂ ਦੇ ਗਲ ਦੇ ਦੁਆਲੇ ਟਾਇਰ ਪਾਏ ਜਾਂਦੇ ਸੀ, ਤੇ ਉਹੀ ਭੀੜਾਂ ਤਾੜੀਆਂ ਮਾਰਦੀਆਂ ਕਹਿੰਦੇ ਸੀ ਕਿ ਸਿੱਖ ਭੰਗੜਾ ਡਾਲ ਰਹੇ ਜੀ। ਔਰ ਉਹ ਕਿਉਂਕਿ ਅੱਗ ਲੱਗੀ ਹੋਈ ਹੈ ਟਾਇਰ ਨੂੰ ਔਰ ਉਹ ਤੜਫ ਰਹੇ ਨੇ। ਸੋ ਇਸੇ ਅੰਦਾਜ਼ ਦੇ ਵਿੱਚ ਇਸ ਸਿੱਖ ਬੱਚੀ ਦੇ ਨਾਲ ਜੋ ਸਲੂਕ ਕੀਤਾ ਗਿਆ, ਮੁਹੱਲੇ 'ਚੋਂ ਤਾੜੀਆਂ ਮਾਰ ਰਹੇ ਨੇ, ਥਾਲੀਆਂ ਵਜਾ ਰਹੇ ਨੇ। ਔਰ ਕਿਉਂਕਿ ਉਹਦੀ ਵੀਡੀਓ ਸਾਹਮਣੇ ਹੈ, ਇੱਕ ਦੋ ਜਿਹੜੇ ਨੇ ਉਹ 500 ਰੁਪਏ ਦੇ ਨੋਟ ਜਿਹੜੇ ਨੇ ਉਹ ਸਿਰ ਤੋਂ ਵਾਰ ਰਹੇ ਨੇ ਕਿ ਭਾਈ ਇਹ ਜਿਹੜਾ ਅਸੀਂ ਲਿਆ। ਸੋ ਇਸ ਕਰਾਊਡ ਦਾ ਇਸ ਕਿਸਮ ਦਾ ਵਰਤਾਰਾ। ਔਰ ਫਿਰ ਇੱਥੇ ਨਹੀਂ ਆ, ਉੱਥੋਂ ਲਿਜਾ ਕੇ ਉਹ ਕਮਰੇ 'ਚ ਉਹਨਾਂ ਨੇ ਲਿਜਾ ਕੇ ਉਹਨੂੰ ਅੰਦਰ ਬੰਦ ਕਰ ਦਿੱਤਾ ਔਰ ਫਿਰ ਘਰ ਦੇ ਔਰ ਦੂਜੇ ਕ੍ਰਿਮੀਨਲ ਜਿਹੜੇ ਨੇ ਉਹਨਾਂ ਨੇ ਉਹਦੇ ਨਾਲ ਰੇਪ ਕੀਤਾ, ਉਸ ਨੂੰ ਹੋਰ ਜਿਹੜੀ ਹੈ ਉਹ ਜ਼ਲਾਲਤ ਦਿੱਤੀ। ਔਰ ਉਹ ਬੱਚੀ ਜਿਹੜੀ ਕਿ ਦੌੜ ਕੇ ਉਹਦੀ ਭੈਣ ਨੂੰ ਕਿਸੇ ਤਰ੍ਹਾਂ ਪਹਿਲਾਂ ਪੁਲਿਸ ਕੋਲ ਗਏ, ਆਈ, ਪੁਲਿਸ ਵਾਪਸ ਚਲੀ ਗਈ ਕਿਉਂਕਿ ਉਹ ਸਾਰੇ ਪੈਸੇ ਖਾਧੇ ਹੋਏ ਨੇ ਉਹਨਾਂ ਨੇ। ਉਹਨੂੰ ਆਮ ਉਹਨਾਂ ਨੇ ਹਾਲਾਤ ਬਣਾ ਕੇ ਸਮਝੌਤਾ ਹੋ ਗਿਆ, ਸਮਝੌਤਾ ਕਰਾ ਦੇਣਾ, ਇੱਦਾਂ ਦਾ ਉਹਨਾਂ ਦਾ ਅਟੈਂਪਟ ਹੋਏਗਾ। ਪਰ ਜਿਉਂ ਹੀ ਹੁਣ ਇਹ ਕੇਸ ਇੰਟਰਨੈਸ਼ਨਲੀ ਸਿੱਖ ਕੌਮ ਦੇ ਸਾਹਮਣੇ ਔਰ ਉੱਥੋਂ ਦੇ ਵੀ ਸੁੱਤੇ ਪਿਆਂ ਦੀਆਂ ਅੱਖਾਂ ਖੋਲ੍ਹੀਆਂ ਨੇ ਬਾਹਰਲੇ ਸਿੱਖਾਂ ਨੇ। ਔਰ ਨਤੀਜੇ ਵਜੋਂ ਹੁਣ ਇਹ ਹੈ ਵੀ ਉਹਨਾਂ ਦੀ ਜਿਹੜੀ ਹੈ 11 ਜੀਆਂ ਦੀ ਉਸ ਟੱਬਰ ਦੀ ਗ੍ਰਿਫਤਾਰੀ ਹੋਈ ਹੈ। ਉਹਦੇ 'ਚ 8 ਜਨਾਨੀਆਂ ਵੀ ਨੇ ਕਿ ਔਰਤ ਦੇ ਉਹਦੀ ਬੀਬੀ ਦੀ, ਸਿੱਖ ਬੀਬੀ ਦੀ ਹਾਲਤ ਬਹੁਤ ਮਾੜੀ ਸੀ, ਉਹਦੇ ਸਿਰ 'ਚ ਜ਼ਖਮ ਔਰ ਉਸ ਦੇ ਪ੍ਰਾਈਵੇਟ ਪਾਰਟਸ 'ਚ, ਔਰ ਦੂਸਰਾ ਜਿਹੜਾ ਮੈਂ ਉਹ ਜ਼ਿਕਰ ਨਹੀਂ ਕਰ ਸਕਦਾ। ਲੇਕਿਨ ਇਸ ਘਟਨਾ ਨੇ ਇੱਕ ਵਾਰ ਫਿਰ ਦੁਨੀਆ ਭਰ ਦੇ ਵਿੱਚ ਜਿਹੜਾ ਸਿੱਖ ਸਮਝਦਾ ਹੈ ਕਿ ਇਹ ਹਿੰਦੂਤਵਾ ਗੁਲਾਮੀ ਕੀ ਹੈ, ਉਸ ਸਾਰੇ ਦੀ ਮੁੜ ਯਾਦ ਦਹਾਨੀ ਵੀ ਕਰਵਾਈ ਹੈ। ਔਰ ਇਹ ਵੀ ਦੱਸਿਆ, ਔਰ ਇਹ ਠੀਕ ਹੈ ਕਿ ਭਾਈ ਜਦੋਂ ਫਿਰ ਵੰਗਾਰ ਹੁੰਦੀ ਆ ਉੱਥੇ ਜਿਵੇਂ ਧਾ ਕੇ ਸਿੱਖ ਨੌਜਵਾਨ ਪਹੁੰਚੇ ਨੇ, ਬਾਹਰ ਨਿਕਲ ਕੇ ਵੀ ਉਹਨਾਂ ਨੇ ਉਹ ਮੁਹੱਲੇ ਵਾਲਿਆਂ ਜਦੋਂ ਉਹਨਾਂ ਨੇ ਕਿਹਾ ਜੀ ਹੁਣ ਆਓ ਕੋਈ ਵੀ ਹੈ, ਔਰ ਉਹਨੂੰ ਜਿਹੜੀ ਹੈ ਪੁਲਿਸ ਔਰ ਮੀਡੀਆ ਕਹਿ ਰਹੇ ਜੀ ਇਹਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਏ ਔਰ ਇਸ ਨੂੰ ਫਲਾਣਾ ਨਾ ਹੋਏ, ਢਿਮਕਾ ਨਾ ਹੋਏ। ਪਰ ਅਸੀਂ ਸਮਝਦੇ ਹਾਂ ਕਿ ਇਹ ਇਕੱਲਾ ਉਸ ਬੱਚੀ ਦੇ ਨਾਲ ਨਹੀਂ, ਉਹ ਨਾ ਵੀ ਸਿੱਖ ਹੁੰਦੀ। ਹੁਣ ਜਿਹੜੇ ਇਹ ਕਹਿਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਕਿ ਵੀ ਹੁਣ ਇੱਕ ਪਾਸੇ ਤੁਸੀਂ ਦੇਖੋ, ਅਸੀਂ ਪੰਜਾਬ ਦੀ ਚੋਣ ਹਵਾਲੇ 'ਚ ਗੱਲ ਕੀਤੀ, ਲਾਲਾ ਕੇਜਰੀਵਾਲ ਜਿਹੜਾ ਦਿੱਲੀ ਦਾ ਚੀਫ ਮਿਨਿਸਟਰ ਹੈ, ਜਿਸ ਦਿੱਲੀ 'ਚ ਇਹ ਘਟਨਾ ਵਾਪਰ ਰਹੀ ਹੈ, ਉਹ ਪੰਜਾਬ 'ਚ ਆ ਕੇ ਸਿੱਖਾਂ ਨੂੰ ਮੂਰਖ ਬਣਾ ਰਿਹਾ। ਔਰ ਜਿਹੜੇ ਬਣ ਰਹੇ ਨੇ ਕਿ ਜੀ ਅਸੀਂ ਦਿੱਲੀ ਮਾਡਲ ਬਣਾ ਦਿਆਂਗੇ, ਆਹ ਦਿੱਲੀ ਮਾਡਲ ਹੈ। ਇਸ ਗੱਲ ਦਾ ਅੰਦਾਜ਼ਾ ਲਾ ਲਓ ਕਿ ਭਾਈ ਜੇ ਤੁਸੀਂ ਕੌਮ ਸਾਡੀ ਔਰ ਪੰਜਾਬ ਦੇ ਲੋਕ ਇੱਕ ਵਾਰ ਫੇਰ ਉਸ ਕਿਸਮ ਦੇ ਮੂਰਖ ਬਣੇ ਜਿਵੇਂ ਪਹਿਲਾਂ ਇਹਦੇ ਹੱਥਾਂ 'ਚ ਬਣੇ ਸੀ, ਤੇ ਫਿਰ ਇਹੀ ਗੱਲ, ਔਰ ਠੀਕ ਕਿਹਾ ਬਹੁਤ ਸਾਰਿਆਂ ਨੇ ਕਿ ਪੰਜਾਬ ਦੀਆਂ ਇਹਨਾਂ ਨੇ ਡੈਮੋਗ੍ਰਾਫਿਕਸ ਬਦਲਣੀ ਹੈ। ਔਰ ਉਸ ਤੋਂ ਬਾਅਦ ਜੋ ਅੱਜ ਸਾਨੂੰ ਲੱਗਦਾ ਹੈ ਕਿ ਦਿੱਲੀ ਦੇ ਇੱਕ ਪੂਅਰ ਨੇਬਰਹੁੱਡ 'ਚ ਔਰ ਉਹ ਸ਼ੰਟੀ ਵਰਗਾ ਜਿਹੜਾ ਜ਼ਲੀਲ ਆਦਮੀ ਜਿਹੜਾ ਪਦਮ ਸ਼੍ਰੀ ਲੈ ਕੇ ਜਿਹਨੂੰ ਆਪਣੀ ਸੇਵਾ ਦਾ ਉਹਨੇ ਮੁੱਲ ਵਟਿਆ ਹੋਇਆ ਹੈ, ਉਹ ਕਹਿ ਰਿਹਾ ਜੀ ਸਾਂਸੀਆਂ ਦੀ ਕੁੜੀ ਹੈ, ਉਹ ਤਾਂ ਸਿੱਖ ਹੀ ਨੇ, ਉਹ ਤਾਂ ਕ੍ਰਿਮੀਨਲ ਨੇ ਸਾਰੇ। ਤੇ ਫਿਰ ਇਹੀ ਹੋਏਗਾ ਪੰਜਾਬ 'ਚ। ਉਹ ਤਾਂ ਉਹਨਾਂ ਨੇ, ਤੁਸੀਂ ਤਾਂ ਉਹਨਾਂ ਨੂੰ ਕ੍ਰਿਮੀਨਲ ਕਹਿ ਰਹੇ ਹੋ, ਤੁਹਾਨੂੰ ਤਾਂ ਉਹਨਾਂ ਨੇ 15 ਅਗਸਤ ਤੋਂ 3 ਮਹੀਨੇ ਦੇ ਵਿੱਚ 10 ਅਕਤੂਬਰ 1947 ਨੂੰ ਤੁਹਾਨੂੰ ਸਾਰੀ ਕੌਮ ਨੂੰ ਜਿਹੜਾ ਕਬੀਲਾ ਕਹਿ ਕੇ, ਤੁਸੀਂ ਤਾਂ ਸਾਂਸੀ ਕਬੀਲਾ ਕਹਿ ਰਹੇ ਹੋ, ਉਹ ਤਾਂ ਉਹਨਾਂ ਨੇ ਕਿਹਾ ਸੀ ਸਿੱਖ ਸਾਰੇ ਕ੍ਰਿਮੀਨਲ ਟਰਾਈਬ, ਕਿ ਸਿੱਖ ਹੈ ਹੀ ਜ਼ਰਾਇਮ ਪੇਸ਼ਾ ਕਬੀਲਾ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਹੁਣ ਉਹ ਜਿਹੜੀ ਗੱਲ ਉਦੋਂ ਕਹੀ ਗਈ ਸੀ ਸਰਕੂਲਰ ਦੇ ਵਿੱਚ, ਅੱਜ ਜਦੋਂ ਦਿੱਲੀ ਦੀਆਂ ਗਲੀਆਂ ਦੇ ਵਿੱਚ ਸਿੱਖ ਬੱਚੀ ਦੀ ਪੱਤ ਰੋਲੀ ਗਈ, ਲੁੱਟੀ ਗਈ, ਉਸ ਨੂੰ ਬੇਪੱਤ ਕਰਕੇ ਜਿਹੜਾ ਉਹ ਗਲੀਆਂ ਦੇ ਵਿੱਚ ਘੁਮਾਇਆ ਜਾ ਰਿਹਾ, ਤੇ ਇਹ ਫਿਰ ਉਸੇ ਦੀ ਜਿਹੜੀ ਹੈ ਉਹ ਕੰਟੀਨਿਊਟੀ ਹੈ ਜੋ ਇਸ ਸਾਰੇ ਪੀਰੀਅਡ ਦੇ ਵਿੱਚ ਵਾਪਰਦਾ ਹੈ। ਔਰ ਇਸ ਨੂੰ ਲੈ ਕੇ ਸਾਡੇ ਭੈਣ ਜੀ ਅਮਨਜੋਤ ਕੌਰ, ਉਹਨਾਂ ਨੇ ਉੱਪਰੋਂ ਥੱਲੀ 2-3 ਲਿਖਤਾਂ ਉਹਨਾਂ ਦੀਆਂ ਪਿਛਲੇ ਸਾਰੇ ਪੀਰੀਅਡ 'ਚ ਆਈਆਂ, ਕਿਉਂਕਿ ਪਹਿਲਾਂ ਜਦੋਂ ਕਿ ਇਸ ਦਾ ਅਜੇ ਬਹੁਤਾ ਨੋਟਿਸ ਨਹੀਂ ਸੀ ਲਿਆ ਗਿਆ, ਉਦੋਂ ਉਹਨਾਂ ਨੇ ਦੁੱਖ ਭਰੇ ਦਿਲ ਦੇ ਨਾਲ ਲਿਖਿਆ ਸੀ, ਸਿੱਖ ਵੂਮਨ ਰੇਪਡ ਐਂਡ ਟਾਰਚਰਡ ਬਾਈ ਹਿੰਦੂ ਮੌਬ ਇਨ ਡੈਲੀ। ਅਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਕੀ ਕਾਰਨ ਹੈ, ਕਿ ਵੀ ਉਹਨਾਂ ਨੇ ਕਿਹਾ ਕਿ ਵੀ ਮੈਂ ਬਿਆਨ ਨਹੀਂ ਕਰ ਸਕਦੀ ਉਹ ਹੀਨਸ
ਡਿਸਗਸਟਿੰਗ ਸ਼ੌਕਿੰਗ ਅਟੈਕ ਜਿਹੜਾ ਇਸ ਗਰੀਬ ਸਿੱਖ ਬੱਚੀ ਦੇ ਉੱਤੇ ਹੋਇਆ ਔਰ ਉਹਨਾਂ ਨੇ ਕਿਹਾ ਕਿ ਵੀ 24 ਘੰਟੇ ਬੀਤ ਚੁੱਕੇ ਨੇ ਔਰ ਨਾਟ ਏ ਸਿੰਗਲ ਵਰਡ ਬਾਈ ਆਮ ਆਦਮੀ ਪਾਰਟੀ ਔਰ ਕੇਜਰੀਵਾਲ on justice for this lady and punishing culprits. ਫਿਰ ਬੀਜੇਪੀ, ਇੰਡੀਅਨ ਨੈਸ਼ਨਲ ਕਾਂਗਰਸ, SAD are also silent. ਸੋ ਇਸੇ ਤਰ੍ਹਾਂ ਨੈਸ਼ਨਲ ਕਮਿਸ਼ਨ ਫਾਰ ਵੂਮਨ ਜਿਹੜੇ ਔਨ ਦਾ ਡ੍ਰੌਪ ਆਫ ਹੈਟ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਕਿ ਜੀ ਔਰਤ ਉਹਨਾਂ ਨੇ ਵੀ ਕੋਈ ਇਹਦੇ ਉੱਤੇ ਨਹੀਂ ਲਿਆ ਔਰ ਫੈਮਿਨਿਸਟ ਮੀਡੀਆ ਐਂਡ ਲਿਬਰਲ ਮੀਡੀਆ ਆਰ ਸਾਇਲੈਂਟ. NDTV ਇਜ਼ ਸਾਇਲੈਂਟ. ਹੁਣ NDTV ਤੋਂ ਉਹਨਾਂ ਨੇ ਇੱਕ ਲਿਖਤ 'ਚ ਕਿਹਾ ਕਿ ਰਵੀਸ਼ ਕੁਮਾਰ ਜਿਹੜਾ ਹਰ ਗੱਲ ਦਾ ਨੋਟਿਸ ਲੈਂਦਾ ਹੈ ਕਿ ਕਿੱਥੇ ਕੀ ਹੋਇਆ ਉਹ ਉਸ ਦੀ ਜ਼ਬਾਨ ਵੀ ਇਸ ਦੇ ਉੱਤੇ ਨਹੀਂ ਖੁੱਲ੍ਹੀ ਔਰ ਉਹਨਾਂ ਨੂੰ ਈਵਨ ਉਦੋਂ ਤੱਕ ਅਜੇ ਡਾਇਸਪੋਰਾ ਸਿੱਖਾਂ ਵੱਲੋਂ ਜਾਂ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਵੇਰਵਾ ਨਹੀਂ ਸੀ ਆਇਆ ਕਿਉਂਕਿ ਅੱਜ ਕੱਲ੍ਹ ਇਹ ਵੀ ਹੁੰਦਾ ਹੈ ਅਸੀਂ ਵੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਭਾਈ ਖਬਰ ਨੂੰ ਕਨਫਰਮ ਕਰ ਲਿਆ ਜਾਏ। ਇਹ ਬੇਸ਼ੱਕ ਅਸੀਂ ਕੱਲ੍ਹ ਵੀ ਇਸ ਦੇ ਉੱਤੇ ਜਿਹੜਾ ਕੁਛ ਪਰ ਸਾਨੂੰ ਸੀ ਕਿ ਵੀ ਜਦੋਂ ਤੱਕ ਸਾਡਾ ਰਿਪੋਰਟਰ ਗਰਾਊਂਡ ਦੇ ਉੱਤੇ ਜਾ ਕੇ ਫੈਕਟਸ ਨੂੰ ਐਸਰਟੇਨ ਨਾ ਕਰੇ ਇਹ ਨਾ ਹੋਏ ਕਿ ਭਾਈ ਖਬਰ ਕਿਉਂਕਿ ਇਹਨਾਂ ਨੇ ਫੇਕ ਨਿਊਜ਼ ਦਾ ਚੱਲਣ ਇੰਨਾ ਕਰਤਾ ਹਿੰਦੂ ਤਵੀਆਂ ਨੇ ਕਿ ਸਾਨੂੰ ਹਰ ਖਬਰ ਨੂੰ 2-3 ਵਾਰ ਜਿਹੜਾ ਹੈ ਉਹ ਪਰਖਣਾ ਪੈਂਦਾ ਔਰ ਫਿਰ ਉਹਨਾਂ ਨੇ ਪੰਜ ਨੇ ਕਿਹਾ ਕਿ ਵਿਲ ਸਿੱਖਸ ਗੈਟ ਇਗਨੋਰਡ ਈਚ ਟਾਈਮ ਦੇ ਆਰ ਵਿਕਟਮਸ ਆਰ ਵੀ ਓਨਲੀ ਮੈਂਟ ਟੂ ਸਰਵ ਲੰਗਰ ਟੂ ਥੈਂਕਲੈਸ ਸਨੇਕਸ ਹੂ ਬਾਈਟ ਦਾ ਹੈਂਡ ਦੈਟ ਫੀਡਸ ਦੈਮ ਕਿ ਉਹ ਇਹ ਉਹਨਾਂ ਸੱਪਾਂ ਨੂੰ ਹੀ ਅਸੀਂ ਦੁੱਧ ਪਿਆਉਣਾ ਜਿਹਨੇ ਉਸ ਜਿਹੜਾ ਹੱਥ ਉਹਨੂੰ ਫੀਡ ਕਰ ਰਿਹਾ ਉਸੇ ਤੋਂ ਹੀ ਉਹਨਾਂ ਨੇ ਡੰਗ ਮਾਰਨਾ ਔਰ ਜਿਹੜੀ ਹੈ ਦਾ ਫੈਮਿਲੀ ਦੈਟ ਰੇਪਡ ਐਂਡ ਅਬਿਊਜ਼ ਦਾ ਵੂਮਨ ਇਜ਼ ਫੁੱਲ ਆਫ ਗੂਨਸ ਹੂ ਹੈਵ ਪੋਲੀਟੀਕਲ ਲਿੰਕਸ ਐਂਡ ਆਰ ਇਨਟੂ ਇਲਿਸਿਟ ਲਿਕਰ ਬਿਜ਼ਨਸ ਉਹੀ ਪੁਲਿਸ ਦੇ ਨਾਲ ਮਿਲ ਕੇ ਔਰ ਵਿਮਨ ਔਰ ਇਸ ਦੇ ਵਿੱਚ ਜਿਹੜੀ ਹੁਣ ਉਹ ਵੀਡੀਓ ਹੈ ਉਹਦੇ 'ਚ ਔਰਤਾਂ ਦਾ ਜਿਹੜਾ ਉਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਵੀ ਕਿਸ ਹੱਦ ਤੱਕ ਗੁੰਡਾਗਰਦੀ ਜਿਹੜੀ ਹੈ ਉਹ ਪਸਰੀ ਹੋਈ ਹੈ। ਉਹਨਾਂ ਨੇ ਨਾਲ ਦੀ ਨਾਲ ਇਹਨੂੰ ਸਿਰਸੇ ਨੂੰ ਵੀ ਕਿ ਭਾਈ ਇਹ ਸਾਰੇ ਔਰ ਦੂਸਰੀਆਂ ਪੋਲੀਟੀਕਲ ਪਾਰਟੀਜ਼ ਵੀ RLD ਔਰ SP ਔਰ AIMIM ਜਿਹੜੀ ਓਬੀਸੀ ਦੀ ਪਾਰਟੀ ਉਹ ਸਭ ਚੁੱਪ ਨੇ ਔਰ ਇਹ ਜਿਹੜਾ ਫਾਰਮਰ ਪ੍ਰੋਟੈਸਟ ਤੋਂ ਬਾਅਦ ਇਹ ਸਾਰੇ ਬਿਲਕੁਲ ਇਹਨਾਂ ਨੂੰ ਚੁੱਪ ਤਾਰੀ ਹੋਈ। ਉਹਨਾਂ ਨੇ ਕਿਹਾ ਭੈਣ ਜੀ ਨੇ ਆਈ ਵਿਸ਼ ਐਵਰੀ ਸਿੱਖ who still has self-respect left in him should read what happened to Sikh woman and her family in Delhi. This will be our fate in Punjab also if demography changes. ਜੇ ਆਬਾਦੀਆਂ ਜੋ ਉੱਥੇ ਲਿਆ ਕੇ ਹਿੰਦੂਆਂ ਦੀ ਮੈਜੋਰਟੀ ਕਰਵਾ ਰਹੇ ਨੇ people think of only elite Sikhs. State of working class and poor Sikhs is really bad in India. ਇਹਦੇ 'ਚ ਕੋਈ ਸ਼ੱਕ ਨਹੀਂ ਹੈ ਗੁਲਾਮੀ ਨਹੀਂ ਤੇ ਇਹ ਕੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਸਟੋਰੀ ਜ਼ਰੂਰ ਕਵਰ ਕਰੋ। ਬਹੁਤ ਸ਼ੁਕਰੀਆ ਭੈਣ ਜੀ ਤੁਸੀਂ ਸਾਨੂੰ ਵੀ ਯਾਦ ਦਹਾਨੀ ਕਰਵਾਉਂਦੇ ਹੋ ਔਰ ਅਸੀਂ ਇਸ ਦਾ ਨੋਟਿਸ ਲੈ ਲਿਆ ਸੀ ਤੁਹਾਡੀ ਲਿਖਤ ਨੇ ਸਾਨੂੰ ਹੋਰ ਜਾਣਕਾਰੀ ਦਿੱਤੀ ਔਰ ਹੁਣੇ ਹੀ ਕੁਛ ਦੇਰ ਪਹਿਲਾਂ ਉਹਨਾਂ ਦੀ ਸੀ ਕਿ ਵੀ ਕਿੱਥੇ ਨੇ fraud Indian leftist feminist exposed ਕਿ ਵੀ once again Indians have shown their true colors and tried to ignore Delhi case first and later spread lies that woman is not a Sikh. ਇਹ ਅਸੀਂ ਜ਼ਿਕਰ ਕੀਤਾ ਹੀ ਹੈ। So called seculars, IT cells, feminists like Kavita Krishnan are now spreading lies that victim was not a Sikh or that religion has nothing to do with the crime. ਜਦੋਂ ਫਿਰ ਇਹ ਹੋ ਗਿਆ ਕਿ ਵੀ ਨਹੀਂ ਉਹ ਤਾਂ ਉਹਦਾ ਨਾਨਾ ਵੀ ਗੱਲ ਕਰ ਰਿਹਾ ਦੂਜਾ ਵੀ ਹੈ ਉਹ ਕਹਿੰਦੇ ਨਹੀਂ ਇਹ ਧਰਮ ਨਾਲ ਇਹਨੂੰ ਨਾ ਜੋੜਿਆ ਜਾਏ। ਫਿਰ some shameless right wing trolls were even mocking the crime and saying they deserve another 1984 and this is just a trailer. ਹੁਣ ਇੱਕ ਉਹ ਤਬਕਾ ਜਿਹੜਾ ਡਿਨਾਇਰ 'ਚ ਹੈ ਜੀ ਸਿੱਖੀ ਨੇ ਇੱਕ ਤਬਕਾ ਜਿਹੜੇ ਟਰੋਲਰ ਨੇ ਉਹ ਕਹਿ ਰਹੇ ਨੇ ਜੀ ਅਸੀਂ ਟ੍ਰੇਲਰ ਦਿਖਾਇਆ ਇਹ ਤੁਹਾਨੂੰ ਫਿਰ ਅਸੀਂ ਦਿਖਾਉਂਦੇ ਹਾਂ। ਬਾਕੀ ਉਹਨਾਂ ਨੇ ਪੋਲੀਟੀਕਲ ਪਾਰਟੀਜ਼ ਵੀ ਦੀ ਗੱਲ ਕੀਤੀ ਔਰ ਇਹ ਜਿਹੜੇ ਕਾਂਗਰਸ ਆਮ ਆਦਮੀ ਪਾਰਟੀ BJP ਲੈਫਟ ਆਰ ਸਟਿਲ ਬੈਸ਼ਿੰਗ ਸਿੱਖ ਕੌਮ ਫਾਰ ਵਿਜ਼ਿਟਿੰਗ ਦਾ ਵਿਕਟਮ ਐਂਡ ਸਪੀਕਿੰਗ ਅਗੇਂਸਟ ਦਾ ਕਲਪਰੇਟਸ ਐਂਡ ਅਕਿਊਜ਼ਿੰਗ ਸਿੱਖਸ ਆਫ ਗਿਵਿੰਗ ਇਟ ਏ ਰਿਲੀਜੀਅਸ। ਹੁਣ ਉਹਨਾਂ ਨੇ ਮੂੰਹ ਨਹੀਂ ਖੋਲ੍ਹਿਆ ਜਾਂ ਇਹ ਕਹਿਣ ਦੀ ਕੋਸ਼ਿਸ਼ ਪਰ ਕਿਉਂਕਿ ਸਿੱਖ ਪਹੁੰਚ ਗਏ ਜਿਵੇਂ ਮੈਂ ਦੱਸਿਆ ਵੀ ਜਦੋਂ TV 84 ਦੀ ਟੀਮ ਸਭ ਤੋਂ ਪਹਿਲਾਂ ਪਹੁੰਚਦੀ ਹੈ ਫਿਰ ਉਹਨਾਂ ਦੇ ਦੂਸਰੇ ਵੀ ਆ ਜਾਂਦੇ ਨੇ ਸਿੱਖ ਐਕਟਿਵਿਸਟ ਨਿਹੰਗ ਸਿੰਘ ਵੀ ਪਹੁੰਚ ਜਾਂਦੇ ਨੇ ਉਹਨਾਂ ਨੇ ਉੱਥੇ ਪਹਿਰਾ ਲਾਉਣ ਦੀ ਗੱਲ ਵੀ ਕੀਤੀ। ਫਿਰ ਇਹਨਾਂ ਨੂੰ ਤਕਲੀਫ ਹੋਈ ਕਿ ਵੀ ਇਹ ਸਿੱਖਾਂ ਨੇ ਕਿਉਂ ਆਵਾਜ਼ ਚੁੱਕੀ ਹੈ। who are they fooling? The religious targeting is clear given how victims' hair were cut and head was tonsured to purposely humiliate her and target her identity as Sikhs do not cut case. ਔਰ ਬਿਲਕੁਲ ਉਹਨਾਂ ਨੇ ਵੀ ਆਇਆ ਕਿ ਜੋ ਹੀ ਉਹਨੂੰ ਕਿਡਨੈਪ ਉਹਨਾਂ ਨੇ ਕਰਕੇ ਗੱਡੀ 'ਚ ਬਿਠਾ ਕੇ ਲਿਆਂਦਾ ਉੱਥੇ ਕਸਤੂਰਬਾ ਨਗਰ ਗੱਡੀ ਦੇ ਵਿੱਚ ਉਹਦੇ ਵਾਲ ਕੱਟਣੇ ਸ਼ੁਰੂ ਕਰ ਦਿੱਤੇ। ਬਾਅਦ 'ਚ ਤਾਂ ਉਸਤਰੇ ਦੇ ਨਾਲ
ਉਸ ਨੂੰ ਬਿਲਕੁਲ ਜਿਹੜਾ ਹੈ ਉਹ ਗੰਜੇ ਕੀਤਾ ਗਿਆ ਔਰ ਦਿਸ ਇਜ਼ ਸੇਮ ਐਜ਼ ਕੇਸਿਸ ਆਫ 1980s and recent hate crimes where Hindu fanatics cut case of Sikhs and threw their hair in floor. The silence of media, including by so-called Imandar Ravish Kumar and silence of even Punjabi channels on this case says it all. ਹੁਣ ਨਾ PTV ਜਾਂ PTC ਬਾਦਲਾਂ ਦੇ ਦੂਜੇ ਦੇ ਸਭ ਕਿਉਂਕਿ ਰਲੇ ਹੋਏ ਨੇ ਕਿਸੇ ਨੇ ਪੰਜਾਬ ਚੋਣਾਂ ਤੋਂ ਬਾਅਦ ਸਰਕਾਰ ਅਮਰਿੰਦਰ ਜਿਹਨੂੰ ਜਿਹੜਾ ਉਹ ਹਲਕ ਉੱਠ ਪੈਂਦਾ ਜਦੋਂ ਪਾਕਿਸਤਾਨ 'ਚ ਕੋਈ ਘਟਨਾ ਵਾਪਰਦੀ ਹੈ ਉਹਨੇ ਵੀ ਮੂੰਹ ਬੰਦ ਢੀਂਡਸਾ ਕਿਉਂਕਿ ਹੁਣ ਤੁਸੀਂ ਖਾ ਰਹੇ ਹੋ ਉਹਨਾਂ ਦਾ ਝੂਠੀ ਜਿਹੜੀ ਹੈ ਉਹਨਾਂ ਦੇ ਨਾਲ ਬਹਿ ਕੇ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਈਵਨ ਦਾ ਕਲਪ੍ਰਿਟਸ and their side are now trying to character assassinate the woman or justify the crime claiming she was reason for their son's suicide. ਉਹਨੇ ਕਿਹਾ ਜੀ ਇਸ਼ਕ ਲੜਾਇਆ ਉਹ ਮੁੰਡੇ ਨਾਲ ਔਰ ਦੂਜਾ ਹਾਲਾਂ ਮਤਲਬ ਉਹ ਜਦੋਂ ਤੋਂ ਜੋੜਦੇ ਨੇ ਉਹ 13 ਸਾਲਾਂ ਦੀ ਉਹ ਵਿਆਹੀ ਹੋਈ ਕੁੜੀ ਹੈ ਔਰ ਉਹਨੇ ਕਿਉਂਕਿ ਉਹਨੂੰ ਜਿਹੜਾ ਉਹ ਨਹੀਂ ਕਹਾ ਪਾਇਆ ਤੇ ਇਹ Sikhs shouldn't let them get away with under any circumstances. Hindus better know we are not as helpless as Hathras or Kathua victims and our women and families are not free for all to target and throw as they please. ਕਿਉਂਕਿ already ਹਿੰਦੂ ਤਵੀਆਂ ਦੇ ਹੌਸਲੇ ਵਧੇ ਹੋਏ ਨੇ ਜੋ ਉਹਨਾਂ ਨੇ ਹਾਥਰਸ ਦੇ ਵਿੱਚ ਦਲਿਤ ਬੱਚੀ ਦੇ ਨਾਲ ਕੀਤਾ ਕਠੂਏ ਦੇ ਵਿੱਚ ਗੁਜਰਾਂ ਦੀ ਛੋਟੀ ਬੱਚੀ ਦੇ ਨਾਲ ਕੀਤਾ ਜਿਹਦੇ 'ਚ ਮੰਦਰ ਦਾ ਪੰਡਤ ਔਰ ਫੌਜੀ ਸਾਬਕਾ ਉਹ ਇਨਵੋਲਵ ਸੀ ਉਹਨਾਂ ਨੇ ਕਿਹਾ ਵੀ ਇਹ ਸਿੱਖਾਂ ਨੂੰ ਔਰ ਦੇ ਦਿੱਤਾ ਸਿੱਖਾਂ ਨੇ ਮੈਸੇਜ ਨਾਲ ਦੀ ਨਾਲ ਕਿ ਭਾਈ ਇਹ ਅਸੀਂ ਹੁਣ ਜਿਹੜਾ ਉੱਥੇ ਉਸੇ ਕੰਧ ਦੇ ਉੱਤੇ ਜਿਸ ਕਮਰੇ 'ਚ ਕੀਤਾ ਉੱਥੇ ਸਿੱਖਾਂ ਨੇ ਲਿਖ ਕੇ ਮੈਸੇਜ ਦੇ ਦਿੱਤਾ ਕਿ ਇਹਦਾ ਅਸੀਂ ਬਦਲਾ ਲਵਾਂਗੇ ਔਰ ਇਹ ਉਹਨਾਂ ਨੇ ਮੈਸੇਜ ਦਿੱਤਾ ਹੈ ਹਿੰਦੂ ਔਰ ਆਈ ਐਮ ਹੈਪੀ ਡਾਇਸਪੋਰਾ ਸਿੱਖ ਇਨਫਲੂਐਂਸਰਸ ਆਰ ਬਿਗਨਿੰਗ ਟੂ ਪੋਸਟ ਅਬਾਊਟ ਡੈਲੀ ਰੇਪ ਕੇਸ ਔਰ ਸੋਸ਼ਲ ਮੀਡੀਆ ਪਲੀਜ਼ ਗੈਟ ਯੂਰ ਜਰਨਲਿਸਟ ਅਬਰੋਡ ਟੂ ਕਵਰ ਇਟ ਐਂਡ ਐਕਸਪੋਜ਼ ਇੰਡੀਆ ਇੰਟਰਨੈਸ਼ਨਲ ਮੀਡੀਆ। ਭੈਣ ਜੀ ਅਮਨਜੋਤ ਕੌਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਅਸੀਂ ਆਪਣੀ TV 84 ਦੀ ਦਿੱਲੀ ਟੀਮ ਨੂੰ ਵੀ ਜਿਹੜਾ ਉਹ ਇਕੱਲੀ ਜਿਹੜਾ ਪੈਟ ਔਨ ਦਾ ਬੈਕ ਨਹੀਂ ਮੈਂ ਸਮਝਦਾ ਵੀ ਤੁਸੀਂ ਬੜਾ ਟਾਈਮਲੀ ਕੰਮ ਕੀਤਾ ਜੋ ਇੱਕ ਪੱਤਰਕਾਰੀ ਦੇ ਨਾਤੇ ਸੱਚਾ ਫਰਜ਼ ਹੈ ਉਹ ਤੁਸੀਂ ਨਿਭਾਇਆ ਔਰ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਅਪੀਲ ਤੇ ਬੇਨਤੀ ਕਰਦੀ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਹ ਬੁਲੰਦ ਕਰ ਰਿਹਾ ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਔਰ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।